ਨਾਲ ਦੇ ਹਮਸਾਏ ਕੋ 10 ਮਿੰਟ ਲਈ ਮੋਟਰਸਾਈਕਲ ਫੜੀ ਤੇ ਚਵਲ ਨੇ ਆਪਣਾ ਹੈਲਮਟ ਲੈ ਲਿਆ। ਤੁਹਾਨੂੰ 10 ਮਿੰਟ ਇੱਕ ਪਾਗਲ ਦੇ ਹੱਥ ਚੁੰਮ ਕੇ ਕਹੀ ਜਿਵੇਂ ਲੈਜੈਂਡ ਬੰਦਾ ਯਾਰ। ਕਿ ਕੋਈ ਵੀ ਇੱਥੇ ਕੋਈ ਵਿੱਚੋਂ ਚੂਹਾ ਲਾਉਣ ਵਾਲਾ ਨਹੀਂ ਹੈਗਾ ਸਿਵਾਏ ਸਾਡੇ ਸਾਰਿਆਂ ਤੋਂ। ਆਪਾਂ ਹੀ ਇਹਨੂੰ ਆਰਟਿਸਟ ਕਹਿੰਦੇ ਆ, ਝੰਡੇ ਪੀਰ ਵਾਲੇ ਕਹਿੰਦੇ ਸਾਡਾ ਚੌਕੀਦਾਰ ਆ। ਮਿੱਠਾ ਕੱਚਾ ਬਦਾਮ ਗਾਣਾ ਸੁਣ ਕੇ ਗਿਆ ਤੇ ਸਦੀ ਦਾ ਵੱਡਾ ਗਾਣਾ ਹੋਇਆ ਜੀ। ਮੈਨੂੰ ਉਹਨਾਂ ਨੇ ਸਪੈਸ਼ਲੀ ਕਹਿ ਦਿੱਤਾ ਵਾ ਕਿ ਤੂੰ ਐਲਾਨ ਕਰ ਦੇ ਕਿ 2-3 ਬੰਦੇ ਜਿਹੜੇ ਅਸੀਂ ਜੀ ਆਪਣਾ ਫਾਰਗ ਕਰਨ ਲੱਗੇ। जी अस्सलाम वालेकुम नाजरीन, मैं फरीद साबरी और आप देख रहे हैं सज्जाद जनी ऑफिशियल पे टी टाइम। नाजरीन जिस तरह के तुहानू पता है कि मैं इत्थे बैठा हूं, उस्ताद जी नहीं है। उस्ताद जी नहीं है तो मतलब ही मैं इत्थे बैठा, मैं इत्थे बैठा तो उस्ताद जी नहीं है। उस्ताद जी नहीं है तो मतलब मैं इत्थे बैठा। असल च रौला है कि उस्ताद जी गए शहरों बाहर तो उन्होंने कहा कि फरीद साबरी मैनू तेरे ते मान है, तू मेरा नाज है, तू मेरा फखर है, तू मेरा गुरूर आ। ਤੇਰੇ ਕਰਕੇ ਮੇਰਾ ਸੀਨਾ ਫਖਰ ਨਾਲ ਤੰਗ ਹੋ ਜਾਂਦਾ। ਹਾਂਜੀ ਉਹਨਾਂ ਨੇ ਇਹ ਵੀ ਕਿਹਾ ਕਿ ਵਿੱਚੋਂ ਟੋਕਣੀ ਨਹੀਂ ਗੱਲ, ਇਹ ਉਹਨਾਂ ਨੇ ਕਿਹਾ ਵਾ, ਮੈਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਫਰੀਦ ਸਾਬਰੀ ਤੂੰ ਆਉਣ ਵਾਲੇ ਵਕਤ ਦਾ ਇੱਕ ਬਹੁਤ ਬੜਾ ਸਟਾਰ, ਸੁਪਰਸਟਾਰ, ਯਾਨੀ ਸ਼ਾਹਰੁਖ ਖਾਨ ਤੇਰਾ ਕਲਰ ਟੈਪ ਲੱਗੇਗਾ। ਉਹਨਾਂ ਨੇ ਮੈਨੂੰ ਕਿਹਾ, ਮੈਂ ਆਪਣੇ ਕੋਈ ਗੱਲ ਤੈਨੂੰ ਪਤਾ ਸਾਰੇ ਸੀ ਤਹਿ ਦਿਲ ਨਾਲ ਕਿਹੜੇ ਮੰਨਦੇ ਤਾਬੇਦਾਰ ਜਨਾਬ। ਉਹਨਾਂ ਨੇ ਕਿਹਾ ਕਿ ਫਰੀਦ ਸਾਬਰੀ ਤੂੰ ਬਹਿ ਕੇ ਅਸੀਂ ਤੁਹਾਡੀ ਗੱਲ ਤੇ ਮਾਨ ਕਿਦੋਂ ਲੈ ਕੇ ਆਏ? ਕਦੇ ਵੀ ਨਹੀਂ ਸਰ। ਇਧਰੋਂ ਤੁਹਾਡੇ ਮੂੰਹ ਚੋਂ ਬੋਲ ਨਿਕਲ ਰਹੇ ਨੇ, ਉਧਰੋਂ ਨਾਲੋਂ ਨਾਲ ਸਾਡਾ ਦਿਲ ਉਹਨੂੰ ਤਸਲੀਮ ਕਰਨ ਤੋਂ ਇਨਕਾਰੀ ਹੋਇਆ ਪਿਆ। ਹਾਂ ਪਹਿਲੇ ਇੰਟਰੋ ਪੂਰਾ ਕਰੋ, ਉਸਤਾਦ ਜੀ ਕਿੱਥੇ ਆ ਇਹ ਸਾਨੂੰ ਦੱਸੋ। ਹਾਂਜੀ ਉਸਤਾਦ ਜੀ ਕਿੱਥੇ ਆ? ਅੱਛਾ ਜੀ, ਉਸਤਾਦ ਜੀ ਗਏ ਨੇ ਆਊਟ ਆਫ ਸਿਟੀ ਕਿਸੇ ਜ਼ਰੂਰੀ ਕੰਮ ਦੀ ਵਜ੍ਹਾ ਤੋਂ। ਤੇ ਹੋ ਜਾਂਦਾ ਵਾ, ਵੇਖੋ ਜੀ बड़े बड़े अदारे बड़े बड़े चैनलों पे बड़ी बड़े शहरों में बड़ी बड़ी बातें होती रहती हैं। क्लैप कराना है इस गल पे, क्लैप कराना। ਉਹ ਇਹ ਕਹਿਣਾ ਚਾਹ ਰਹੇ ਮੈਂ ਕਿ ਉਸਤਾਦ ਜੀ ਆਊਟ ਆਫ ਸਿਟੀ ਗਏ ਤੇ ਇਦਾਂ ਹੋ ਜਾਂਦਾ ਹੁੰਦਾ, ਕਦੀ ਸਾਨੂੰ ਵੀ ਬਰਦਾਸ਼ਤ ਕਰ ਲਿਆ ਕਰੋ, ਤੁਸੀਂ ਵੱਡੇ ਲੋग हो। आप लोग जिसे चाहे वो अपनी आंख का तारा बना दे, जिसे चाहे वो खाक बना दे, आपकी आंखों के ही है सहारे, मेरे जीवन के है सपने के वो आंगे, आशना में है बेरंगो कुरशंदा ताबिंदा गर्दाबे उल्फत में बैठे हुए सितारों की मानद है पड़े मेरे गागुले लाला में फोड़े। वाह मेरे प्यारे, वाह मेरे प्यारे, वाह वाह यार बहुत मजा आया। मिठे समझ आ जाती और तो मेरा मतलब कहने का है कि जी आप लोग हमें बर्दाश्त कर लेंगे तो आपकी जरा नवाजी होगी, दरखोरे इतना समझेंगे तो हम यहाँ पे बैठे हुए आपको अगर दिक्कत ना हो तो आप हमारा सारा शो देख। हाँ की ਕਿਤੇ ਕੇਪੀ ਕੀ ਚੱਲਣਾ ਵਾ ਕੱਲਾ ਸ਼ੋ ਤੇਰਾ ਕੁੱਲਿਆ ਤਰਕਲ ਨਹੀਂ ਪੀ ਨੂੰ ਕੋਰ ਹੋਈ ਪਛਤਾ ਭੁੱਲਣੇ ਤਾਂ ਹੋਰ ਇੱਥੇ ਲੱਗਣ ਡਿਆ ਪਿੱਠੇ ਵਿੱਚ ਪਛਤਾ ਭੁੱਲਣੇ ਤੇ ਉਹੀ ਦਾ ਤਰਕੁੱਲਿਆ ਤਾਰਾ ਕੋਰ ਉਹੀ ਸੀਗਾ ਯਾਰ ਮੈਂ तारा फोन केड़ी पछतो। ਅੱਛਾ ਮੈਂ ਇਹਨੂੰ ਕੁਝ ਨਹੀਂ ਕਹਿਣਾ, ਮੈਂ ਆਪਣੇ ਸਿਰ ਤੇ ਜੁੱਤੀਆਂ ਮਾਰਨਾ ਯਾਰ। ਮੈਂ ਪਛਤਾ ਭੁੱਲੀ ਯਾਰ, तेरे कुन्ना बारा बोली ਅੱਤ ਬਿੰਡਾ ਲਾਰਾ ਜਿਹੜਾ ਨੇ ਕਿਹਾ ਉਹ ਪਛਤੋ ਟੈਪ ਹੀ ਆ यार। दरखोरे इतना बड़ा खूबसूरत लफ्ज है। दरखोरे इतना कहा जाता है कि जब किसी को आप कुछ ना समझें, अगर किसी को समझना चाहें, दरखोरे इतना समझे किसी को कुछ मुकाम देना चाहे। मैं तो ये दसना चाह रहा थी कि बड़ा एक ਤੁਹਾਡੇ ਲਈ ਅਹਿਮ ਐਲਾਨ। हेलमेट ते पाबंदी दा दसेगा लगदा है ਸਾਨੂੰ ਪਤਾ। ਤੇਰੇ ਤੇ ਵੈਸੇ ਵੀ ਪਾਬੰਦੀ ਹੋਣੀ ਚਾਹੀਦੀ ਆ ਹੈਲਮਟ। ਇਹ ਮੂੰਹ ਲੈ ਕੇ ਤੂੰ ਫਿਰਦਾ ਰਹਿੰਦਾ ਸ਼ਹਿਰਾਂ 'ਚ, ਇਹ ਵਾਰਡਨ ਨੂੰ ਚਾਹੀਦਾ। ਖੈਰ ਸਾਡਾ ਕੀ। ਅੱਛਾ ਜੀ ਮੈਂ ਵਾਰਡਨ ਵੀ ਕਹਿੰਦੇ ਯਾਰ ਤੇਰੀ ਖੈਰ ਤੂੰ ਨਾ ਵੀ ਪਾ। ਭਾਈ ਇਹ ਜਦੋਂ ਹੈਲਮਟ ਦੀ ਪਾਬੰਦੀ ਨਸੀ ਵੀ ਨਹੀਂ ਨਾ ਭਾਈ, ਨਹੀਂ ਮੇਰਾ ਚਲਾਨ ਹੋ ਗਿਆ, ਉਹ ਕਹਿੰਦੇ ਮੈਂ ਨਕਸ਼ਾ ਤੋਂ ਕੀਤਾ। ਜੀ ਜੀ ਬਿਲਕੁਲ ਠੀਕ ਹੈ। ਚਲੇ ਆਪ ਅੱਛਾ ਮੂੰਹ ਤੇ ਆਟਾ ਮਲ ਕੇ ਨਾ ਤੇ ਕਾਲਾ ਰੰਗ ਕੀਤਾ। ਮੈਂ ਕਿਹਾ ਕਹਿੰਦਾ ਹੈਲਮਟ ਨਹੀਂ ਹੈ। ਯਾਰ ਨੇ ਹੈਲਮਟ ਪਾਇਆ ਵਾ ਤੇ ਮਾੜਾ ਜਿਹਾ ਸ਼ੀਸ਼ਾ ਚੁੱਕਿਆ ਤੇ ਧੂਏ ਨਿਕਲਦੇ। ਉਹ ਕਿਉਂ ਭਾਈ ਅੰਦਰੋਂ ਸੇਕ ਚੜਿਆ। ਕਿੰਨੇ ਪਾਇਆ ਸੀ ਇਮਲੀ ਨੇ? ਨਾਲ ਦੇ ਹਮਸਾਏ ਕੋ 10 ਮਿੰਟ ਲਈ ਮੋਟਰਸਾਈਕਲ ਫੜੀ ਤੇ ਚਵਲ ਨੇ ਆਪਣਾ ਹੈਲਮਟ ਲੈ ਲਿਆ। ਤੁਹਾਨੂੰ 10 ਮਿੰਟ ਉਹਦੇ ਕੋਲ ਧਾਰੀ 10 ਮਿੰਟ ਮੋਟਰਸਾਈਕਲ ਲਈ ਆ ਤੇ ਉੱਥੇ ਜਾ ਕੇ ਨਾ ਯਾਰ ਮੋਟਰਸਾਈਕਲ ਲਈ ਹੈਲਮਟ ਦੇ ਉਹਦਾ ਨਵਾਂ ਦੇ। ਉਹ ਭਾਈ 150 ਦਾ ਚਲਾਨ ਬਚਾਉਣ ਦੀ ਖਾਤਰ ਉੱਥੇ ਇਸ਼ਾਰੇ ਤੇ ਆਪਣੇ ਆਪ ਨੂੰ ਦੌਰਾ ਪਵਾਇਆ। ਉਹ ਚਲਾਨ ਤੋਂ ਬਚ ਗਿਆ, ਉਹ ਗੱਡੀ ਕੋਈ ਲੈ ਗਿਆ ਭਾਈ, ਸਾਰਾ ਕੋਲ ਲਿਆਓ। ਅੱਛਾ ਜੀ ਵੇਖੋ ਹੱਸਦੇ ਖੇਡਦੇ ਚਿਹਰੇ ਦੇ ਉੱਤੇ ਯਕਦਮ ਵੇਖ ਲਓ ਤਾਰੀਕੀ ਛਾ ਜਾਣੀ ਜਦੋਂ ਮੈਂ ਇੱਕ ਕਹਾਣੀ ਦੱਸਣਾ ਇਹਨਾਂ ਨੂੰ।
ਐਲਾਨ ਬੜਾ ਜ਼ਰੂਰੀ ਹੈ, ਪਹਿਲਾਂ ਹਰਮਨ ਤੇ ਕਰ ਹੀ ਲਓ ਗੱਲਾਂ, ਕਿਉਂਕਿ ਬਾਅਦ ਦੇ ਵਿੱਚ ਤੁਸੀਂ ਜੋ ਐਵੇਂ ਬਾਅਦ ਚ ਮੈਨੂੰ ਯਾਰ ਆਪਣਾ ਹੈਲਮਟ ਦੇ ਪੈਸੇ ਬਚਾਉਣ ਦੀ ਖਾਤਰ ਨਾ ਉੱਥੇ ਹੀ ਛਾਰੇ ਤੇ ਕੱਪੜੇ ਕੁਪੜੇ ਪਾੜ ਕੇ ਤੇ ਕਈ ਜਣੇ ਲਾਈਵ ਆ ਦੇਖੋ ਜੀ ਵਾਰਡਰ ਨੇ ਮੇਰੇ ਜ਼ੁਲਮ ਕੀਤਾ ਕੱਪੜੇ ਪਾ ਪਾੜੇ। ਉਹ ਹੈਲਮਟ ਨਹੀਂ ਕਿਤੇ ਲੱਭਿਆ ਤੇ ਭਾਈ ਉਹ ਹਲਵਾ ਕੱਦੂ ਬਣਿਆ, ਉਹ ਸਾਈਡਾਂ ਤੋਂ ਮੱਖੋ ਮੱਖੀ ਹੋਇਆ ਹਲਵਾ ਖਾਲੀ ਯਾਰ ਭਾਜੀ ਮੈਨੂੰ ਪਤਾ ਕਾਹਦੀ ਕੀ ਤੂੰ ਇੱਥੇ ਆਇਆ, ਮੈਂ ਉੱਥੇ ਬੈ ਕੇ ਸਹੀ ਹੱਸਣਾ ਤੇਰੀਆਂ ਗੱਲਾਂ ਤੋਂ। ਆਪ ਇੰਟਰੋ ਹੋ ਕੇ ਐਡਾ ਬੇਵਕੂਫ ਆ, ਹੈਲਮਟ ਦੇਖੋ ਭਰਜਾਈ ਦਾ ਬੁਰਖਾ ਪਾ ਕੇ ਮੋਟਰਸਾਈਕਲ ਤੇ ਜਾਉਂਦੇ ਯਾਰ ਫਰੀ ਦਾ ਐਲਾਨ ਤੂੰ ਦੁਬਈ ਦਾ ਹੀ ਕਰਨਾ ਹੋਣਾ ਵਾ, ਇਹੀ ਆ ਨਾ। ਉਹ ਜਿੰਨਾ ਤੁਸੀਂ ਦੁਬਈ ਦਾ ਐਲਾਨ ਕਰਤਾ ਮੈਨੂੰ ਦੁਬਈ ਢੇਸੀਆਂ ਪਿੰਡ ਲੱਗਣ ਲੱਗ ਗਿਆ ਯਕੀਨ ਮੰਨ। ਨਹੀਂ ਸਰ, ਦੁਬਈ ਤੇ ਹੋਰ ਗੱਲ ਵਾ, ਮੈਂ ਹੋਰ ਐਲਾਨ ਜਿਹੜਾ ਵਾ ਉਹ ਕਰਨਾ ਵਾ। ਅੱਛਾ ਉਹਦੇ ਤੋਂ ਪਹਿਲਾਂ 2-3 ਗੱਲਾਂ ਕਰ ਲੈ, ਕਿਉਂਕਿ ਤੇਰੇ ਮੂੰਹ ਦੇ ਉੱਤੇ ਇੱਕ ਅਜੀਬ ਜੀ ਉਦਾਸੀ ਛਾ ਜਾਣੀ ਆ। ਅੱਛਾ ਜੀ। ਤੂੰ ਪਰੇਸ਼ਾਨ ਹੋ ਜਾਣਾ ਵਾ, ਤੂੰ ਮਤਲਬ ਐਵੇਂ ਛਾਤਲ ਵੇਖੀ ਜਾਣਾ ਵਾ, ਬੱਚੇ ਕੁੱਟੀ ਜਾਣੇ ਆ, ਬੁੱਢੀ ਨੂੰ ਕਹੀ ਜਾਣਾ ਵਾ ਨਮਕ ਥੋੜਾ ਪਾਇਓ ਰਾਤ ਨੂੰ ਥਾਪਾ, ਉਹ ਇਦਾਂ ਦਾ ਰੌਲਾ ਬਣ ਜਾਣਾ ਤੇਰੇ ਨਾਲ। ਅੱਛਾ ਇੱਕ ਹੋਰ ਗੱਲ, ਹੈਲਮਟ ਦੀ ਗੱਲ ਕਰਨ ਦੇ ਸੀ। ਕਹਿੰਦਾ ਚਲਾਨ ਦੀ ਕੋਈ ਐਸੀ ਦਫਾ ਨਹੀਂ ਹੈਗੀ ਜਿੰਨਾ ਚਪੇੜਾ ਮਾਰ ਲਓ ਮੇਰੇ। ਮੈਂ ਹੈਲਮਟ ਨਹੀਂ ਪਾਇਆ ਯਾਰ, ਬਸ ਚੇੜਾ ਚੂੜਾ ਮਾਰ ਲਾ, ਤੇਰੇ ਕੋਲ ਚਲਾਨ ਦੇ ਪੈਸੇ ਨਹੀਂ। ਉਹ ਕਹਿੰਦੇ ਚਲਾਨ ਹੋਣਾ, ਕਹਿੰਦਾ ਨਹੀਂ ਮੈਂ ਕੰਨ ਫੜ ਲੈਣਾ ਯਾਰ ਚਲਾਨ। ਯਾਰ ਬੇਵਕੂਫ ਬਹੁਤ ਆ, 2000 ਦਾ ਹੈਲਮਟ ਹੀ ਲਿਆ ਤੇ ਬਹਿਸ ਵਾਸਤੇ ਵਕੀਲ ਕਰ ਲਿਆ। ਵਾਰਡਨ ਨੇ ਕਿਹਾ ਹੈਲਮਟ ਨਹੀਂ ਪਾਇਆ, ਕਹਿੰਦਾ ਮੇਰਾ ਸਿਰ ਨਹੀਂ ਸਹੀ ਬਣਿਆ। ਅੱਛਾ ਜੀ ਮੈਂ ਇੱਕ ਗੱਲ ਦੱਸਣ ਦੇ ਸੀ, ਹੈਲਮਟ ਦੀ ਗੱਲ ਫਿਰ ਆਪਾਂ ਕਰ ਲੈਂਦੇ। ਬੜਾ ਵੱਡਾ ਐਲਾਨ, ਯਾਨੀ ਤੁਸੀਂ ਆਪ ਸਾਲੋ ਵੀ ਜਿਹੜਾ ਐਨਕਰ ਚ ਵੱਡਾ ਬਹਿ ਗਿਆ, ਐਨ ਕਰਕੇ ਹੀ ਬਹਿ ਗਏ। ਐ ਕਰਕੇ ਬਹਿ ਗਿਆ ਆਪਾਂ ਤਾਂ ਫਿਰ ਮੇਰਾ ਤਾਂ ਲੈ ਗਿਆ। ਅੱਛਾ ਉਹ ਮੈਂ ਤੁਹਾਨੂੰ ਦੱਸਣ ਲੱਗਾ ਸੀ, ਉਸਤਾਦ ਜੀ ਐਲਾਨ ਵੀ ਵੱਡਾ ਵਾ, ਤੇ ਉਸ ਤੋਂ ਇਲਾਵਾ ਇਹ ਵਾ ਵੀ ਤੁਸੀਂ ਟੈਨਸ਼ਨ ਨਾ ਲਓ, ਜੇ 2-3 ਬੰਦਿਆਂ ਤੇ ਬਹੁਤ ਭਾਰੀ ਵਕਤ ਵਾ, ਉਹ ਪਤਾ ਨਹੀਂ ਕਿਹੜਾ ਹੋ ਸਕਦਾ ਵਾ। ਉਹ ਮੈਨੂੰ ਉਹਨਾਂ ਨੇ ਸਪੈਸ਼ਲੀ ਕਹਿ ਦਿੱਤਾ ਵਾ ਕਿ ਤੂੰ ਐਲਾਨ ਕਰ ਦੇ ਕਿ 2-3 ਬੰਦੇ ਜਿਹੜੇ ਅਸੀਂ ਜੀ ਆਪਣਾ ਫਾਰਗ ਕਰਨ ਲੱਗੇ। ਫਾਰਗ ਹੁਣ ਪਤਾ ਨਹੀਂ ਕਿਹੜੇ 2 ਬੰਦੇ ਹੋਣੇ ਨੇ, 2 ਜਾਂ 3 ਹੋਣਗੇ, ਉਹਨਾਂ ਦੇ ਵਿੱਚੋਂ ਮਤਲਬ ਹੋ ਸਕਦਾ ਵਾ ਕਿ ਵੱਡੇ ਨਾਮ ਹੀ ਹੋ ਸਕਦੇ ਨੇ। ਉਸਤਾਦ ਜੀ ਨੇ ਕਿਹਾ ਕਿ ਯਾਰ ਮੈਂ ਅੱਕ ਗਿਆ ਵਾ, ਮੈਂ ਥੱਕ ਗਿਆ ਵਾ, ਮੈਂ ਪਰੇਸ਼ਾਨ ਹੈਗਾ ਵਾ, ਮੈਂ ਕੋਈ ਮਾਮਲਾਤ, ਕਿਉਂਕਿ ਇਹ ਬਹੁਤ ਜ਼ਿਆਦਾ ਮਤਲਬ ਹੋਣ ਡਿਆ ਵਾ। ਠੀਕ ਹੈ, ਉਹ ਇਸ ਲਈ ਕਿ 2-3 ਬੰਦਿਆਂ ਦੇ ਵਿੱਚ ਹੁਣ ਹੋ ਸਕਦਾ ਵਾ ਕਿ ਇਹਨਾਂ ਨੇ ਬਹੁਤ ਗਲਤੀਆਂ ਕੀਤੀਆਂ ਪਿਛਲੇ ਮਹੀਨੇ ਮੇਰੇ ਕੋਲ ਲਿਖਾਣਾ ਤੁਹਾਨੂੰ ਗਾਏ ਤੇ ਇਸ ਤਰ੍ਹਾਂ ਕਿੱਦਾਂ ਗਲਤੀਆਂ ਕੀਤੀਆਂ। ਲੇਟ ਆਏ, ਛੁੱਟੀਆਂ ਪਾਈਆਂ ਹਫਤਾ ਪੂਰਾ। ਫਰੀਦ ਭਾਈ ਇਹ ਤੁਹਾਨੂੰ ਪਤਾ ਇਹ ਦਾਰਾ ਵਾ, ਇਹ ਕੋਈ ਫੈਕਟਰੀ ਨਹੀਂ ਗੀ। ਹਾਂਜੀ ਇਹ ਪਿੱਛੇ ਤੁਹਾਨੂੰ ਪਤਾ ਇਹਨਾਂ ਨੇ ਟੋਕੇ ਵੀ ਨਿਜ਼ਾਮ ਆਹੋ ਤੇ ਭਾਈ ਪੂਰਾ ਹਿਸਾਬ ਤੇ ਤੈਨੂੰ ਪਤਾ ਨਹੀਂ ਯਾਰ ਕਿਹੜਾ ਟੋਕਾ ਉਹ ਤੈਨੂੰ ਵੀ ਪਤਾ ਹੋਵੇ ਇੱਥੇ ਪੂਰੀ ਨਹੀਂ ਹੋ ਰਹੀ, ਇਨਕਮ ਹੀ ਨਹੀਂ ਪੂਰੀ ਹੋ ਰਹੀ। ਮੇਰੇ ਹਿਸਾਬ ਨਾਲ ਉਹਨੂੰ ਇੱਕ ਗੱਲ ਤੋਂ ਬਚਤ ਹੋ ਸਕਦੀ ਹੈ, ਕਿਉਂਕਿ ਉਹ ਕਾਮੇਡੀ ਨਹੀਂ ਵੀ ਕਰਦਾ ਨੇ ਤੇ ਉਹ ਸਿੰਗਰ ਬਹੁਤ ਅੱਛਾ ਵਾ। ਭਾਈ ਗਾਉਣਾ ਹੀ ਆ, ਜਦੋਂ 1000 ਉਧਰੋਂ ਆ ਰਿਹਾ ਉਧਰੋਂ ਆਉਂਦੇ ਆ ਬੰਦੇ ਨੂੰ, ਜਿਹਨੂੰ ਨਹੀਂ ਵੀ ਆਉਂਦਾ ਉਹ ਵੀ ਗਾਣ ਲੱਗ ਪੈਂਦਾ ਹੈ। ਨਹੀਂ ਉਹ ਸਿੰਗਰ ਅੱਛਾ ਵਾ, ਇਸ ਵਜ੍ਹਾ ਤੋਂ ਨਾ ਫਰੀਦ ਮੈਨੂੰ ਇੱਕ ਗੱਲ ਦੇ ਕੇ ਕੋਈ ਐਸੀ ਗੱਲ ਨਹੀਂ ਪਤਾ ਮੇਰੀ ਗੱਲ ਐਸੇ ਉਹਨਾਂ ਨੇ ਨਾ ਮਤਲਬ ਉਹਨਾਂ ਦੇ ਨਿਕਲ ਗਈ ਥੋੜੀ ਜੀ ਮਤਲਬ ਗੱਲ ਕਰਦੇ ਪਤਾ ਕੀ ਹੈ, ਇਹ ਮੇਰੇ ਕੋਲ ਗੱਲ ਸੁਣ ਲਓ, ਨਹੀਂ ਤਾਂ ਮੇਰਾ ਤਾਲੁਕ ਖਰਾਬ ਹੋ ਜਾਣਾ। ਹੁਣ ਨਾ ਵੀ ਇਹ 20-25 ਹਜ਼ਾਰ 3 ਫਾਰਕ ਕਰਨ ਨਾਲ ਬਿਹਤਰ ਲੱਖ ਵਾਲਾ ਇੱਕ ਹੀ ਫਾਰਕ। ये तो बनता है। ਦੇਖੋ ਆ ਮਜ਼ਦੂਰ ਜਿਹੜੇ 1.5 ਰੁਪਏ ਦੇ ਆ ਕੇ ਬੈਠੇ ਆ ਵੀ ਅੱਧਾ ਬਾਲਣ ਭਾਗ ਲਿਆ ਸੀ, ਆਪਾਂ ਇਸਲਾਮਾ ਕੰਟੈਂਟ ਬਣਾ ਕੇ ਤੇ 7ਵੇਂ ਸਿੱਧੇ ਹੀ ਲੰਘੇ ਆ। ਇਦਾਂ ਨਹੀਂ ਆ, ਦੱਸੋ ਯਾਰ। और उर्दू च सलाम तक ऐसा लेंदे कि अगला बंदा उठ के खड़ा ਯਾਰ ਉਸਤਾਦ ਜੀ ਨੂੰ ਪਤਾ ਵਾ ਯਾਰ ਕਿਹੜਾ ਇਨਸਾਨ ਤੇ ਪੱਥਰ ਦਿਲ ਦਾ ਵਾ, ਕਿਹੜੇ ਤੇ ਕੁਛ ਹਾਲ ਚਿਹਰੇ ਆ। ਵੀ ਹੁਣ ਤੂੰ ਵੱਡਾ ਸਿੰਗਰ ਵੀ ਦੱਸਣ ਡਿਆ ਇਹ ਉਦਤ ਨਾਰਾਇਣ ਸਾਹਿਬ ਨਾ ਬਣੋ ਭਾਜੀ, ਕਿਸੇ ਟਾਈਮ ਨਾ ਆ ਕੇ ਪਾਬੰਦੀਆਂ ਵੀ ਛੀਲੋ। ਹਲਕੀ ਜੀ ਮੋਚ ਆਈ ਗਿਆ, ਵੇਖ ਤਾਂ ਸਹੀ 3 ਛੁੱਟੀਆਂ ਕਰਦੀਆਂ ਵਾ। ਸਾਡੇ ਦਿਲ ਦਾ ਆਪਰੇਸ਼ਨ ਵੀ ਹੋਵੇ ਟੀ ਟਾਈਮ ਚ ਆਈਦਾ ਵਾ। ਸਹੀ ਕਹਿੰਦੇ ਅਸੀਂ ਜਨਾਜ਼ੇ ਛੱਡ ਲੋ, ਭਰਾ ਹਲਕਾ ਜਿਹਾ ਭਰਾ ਬਿਮਾਰ ਹੈ, ਉਹ ਭਾਈ ਬਹੁਤ ਸੀਰੀਅਸ ਹਾਲਤ ਹੈ ਜੀ। ਬਹੁਤ ਸੀਰੀਅਸ ਹਾਲਤ ਹੈ, ਕੀ ਯਾਰ ਸੀਰੀਅਸ। ਇੰਨੀ ਕੁ ਝਰੀਟ ਲੱਗੀ ਉਂਗਲ ਤੇ ਹਸਪਤਾਲ ਇਤਾਂ ਜਾ ਸਾਰਿਆਂ ਨੂੰ ਫੋਨ ਕਰ ਸਟੇਟਸ ਉਹ ਵੀ ਪੜ੍ਹੇ ਲਿਖੇ ਬੰਦੇ ਆ ਨਾ, ਸਟੇਟਸ ਜਿਹੜਾ ਮਾੜਾ ਪਾਇਆ ਵਾ ਵੀ ਦੁਆ ਕਰੇ ਮੈਂ ਬਚ ਜਾਊਂ। 150 ਕਰੋੜ ਘਰ ਇਕੱਠਾ ਹੋ ਗਿਆ ਤੇ ਸਾਡੇ ਇੱਥੇ ਬਾਹਰੋਂ ਕੱਲੇ ਮਰ ਜਾਓ ਟੋਕੇ ਚ ਆ ਜਾਓ ਬਾਹਰ ਵੇਖ ਕੋਈ ਨਹੀਂ ਕਿਤੇ ਕਰਾਂ। ਸਾਡੇ ਦਿਲ ਕਰੇ ਸਾਨੂੰ ਕੈਂਸਰ ਵੀ ਡਿਸਪਲਿਨ ਦੇਣੇ ਘਰ ਦੇ ਨਾਲ ਪੀ ਸੈੱਟ ਹੋ ਜਾਏਗਾ। ਤੇ ਉਹ ਵੇਚ ਸੀ 150 ਕਰੋੜ ਘਰ ਇਕੱਠਾ ਕਰ ਲਿਆ। ਕਾਨੂੰ ਨੇ ਭਾਈ ਇੰਨੇ ਸਟੇਟਸ ਲਾ ਲਏ ਮੋਬਾਈਲ ਚ ਮੱਕੇ ਮਾਰਨਾ।
ਅੱਛਾ ਯਾਰ ਉਹਦੀ ਤਬੀਅਤ ਵੀ ਇਦਾਂ ਦੀ ਯਾਲਾ ਵਾ ਰਸ ਲੈਣ ਚੱਲਾ ਵਾ ਕੱਲ ਰਸ ਲੈਣ ਚੱਲਾ ਤੇ ਮੈਨੂੰ ਪੁੱਛਣ ਦੇ ਡਰੈਸਿੰਗ ਕੈਸੀ ਆ ਤੂੰ ਰਸ ਲੈਣ ਚੱਲਾ ਬੈਕਰੀ ਤੋਂ ਉੱਥੇ ਭਲਾ ਤੇਰਾ ਕੀ ਲੈਣਾ ਬਾਹਰ ਬੰਦਾ ਨਿਕਲਦਾ ਚਲੋ ਹਾਂ ਉਹ ਸਹੀ ਗੱਲ ਆ ਸਹੀ ਗੱਲ ਕੰਬਲ ਅੱਛਾ ਲੈ ਕੇ ਤੇ ਆਪਣਾ ਆਪਣਾ ਗੱਲਾਂ ਕਰੀ ਜਾਣਗੇ ਨਿੱਘਾ ਬਹੁਤ ਹੈ ਜੀ ਠੀਕ ਹੈ ਨਹੀਂ ਯਾਰ ਘਰ ਪ੍ਰਾਹੁਣਾ ਆਇਆ ਵਾ ਕਿਤੇ ਮਾੜੇ ਮੁਕੱਦਰ ਪ੍ਰਾਹੁਣਾ ਇਹਦੇ ਨਾਲ ਪੈ ਗਿਆ ਇਹਨੇ ਇੱਕ 27 ਸਾਨੀ ਸੁਣਾਈ ਆ ਯਕੀਨ ਵਾਲਾ ਮਹੀਨਾ ਹੋ ਗਿਆ ਪ੍ਰਾਹੁਣਾ ਨਹੀਂ ਲੱਭਣ ਡਿਆ ਕਿੱਥੇ ਆ ਯਕੀਨ ਵਾਲਾ ਸਿੰਗਿੰਗ ਦਾ ਇੰਨਾ ਸ਼ੌਕ ਆ ਇਹ ਵੀ ਪਤਾ ਹੀ ਵੀ 27 ਸਾਲ ਨਹੀਂ ਹੁੰਦਾ ਨਹੀਂ ਪੱਟੀਆਂ ਚਲਾ ਚਲਾ ਦੇਖਦੀ ਉਹਨੇ ਕੇਬਲ ਤੇ ਪ੍ਰਾਹੁਣਾ ਵਾਪਸ ਆਇਆ ਛੋੜ ਦੂੰਗਾ ਤੂੰ ਇੱਕ ਨਾਕਾਮ ਸਿੰਗਰ ਨਹੀਂ ਤੇਰੇ ਦਿਲ 'ਚ ਗਾਣਾ ਸੀਗਾ ਤੇ ਕੋ ਨਹੀਂ ਗਾਇਆ ਗਿਆ ਹੁਣ ਜਿਹੜਾ ਕੋਈ ਤੇਰੇ ਸਾਹਮਣੇ ਗਾਉਂਦਾ ਤੇ ਇਹ ਉਹਨੂੰ ਮਿੱਟੀ ਕਰਨ ਤੁਰੇ ਆ ਯਾਨੀ ਕਿ ਤੈਨੂੰ ਤਾਂ ਇਸ਼ਾਰਾ ਕਰਕੇ ਕਿ ਲਹਿਰੀ ਸਾਹਿਬ ਜਾਣ ਲੱਗੇ ਸਲਮਾਨ ਹੋ ਕੇ ਅੱਛਾ ਬੱਪੀ ਲਹਿਰੀ ਲੈਰੀ ਸਾਹਿਬ ਸਿੰਗਰ ਨਹੀਂ ਸੀ ਹੈਗੇ ਬੱਪੀ ਲਹਿਰੀ ਸਾਹਿਬ ਪਾਕਿਸਤਾਨ ਦੇ ਐਕਟਰ ਸੀ ਬੱਪੀ ਲੈਰੀ ਸਾਹਿਬ ਸਿੰਗਰ ਸਰ ਬੱਪੀ ਲੈਰੀ ਪੂਰਾ ਕਹਿਣਾ ਲੈਰੀ ਸਾਹਿਬ ਤੇ ਪਾਕਿਸਤਾਨ ਦੇ ਬੜੇ ਵੱਡੇ ਲੈਜੈਂਡ ਉਹ ਕਾਮੇਡੀਅਨ ਸਨ ਯਾਰ ਜਿਹਨੂੰ ਜਿਸ ਨੂੰ ਮੈਂ ਕੈਟਾਗਰੀ ਨਹੀਂ ਪਤਾ ਹੈਗੀ ਫਰਕ ਹੀ ਨਹੀਂ ਪਤਾ ਤੇ ਉਹ ਕਿੱਦਾਂ ਉਹ ਕੀੜੇ ਲੇਕਿਨ ਕੱਢਦਾ ਸੁਣ ਲੈ ਤੁਹਾਨੂੰ ਪੂਰਾ ਪਤਾ ਜਿਹੜਾ ਇਲਾਕਾ ਵਾ ਉਹਨੂੰ ਸਿੰਗਰ ਦੀ ਕੀ ਤਮੀਜ਼ ਹੈ ਜਾਂ ਆਵਾਜ਼ ਦੀ ਕੀ ਤਮੀਜ਼ ਹੈ ਯਾਰ ਇਲਾਕਾ ਜਿੱਦਾਂ ਦਾ ਮਰਜ਼ੀ ਹੋਵੇ ਸੁਰ ਕਿਸੇ ਦੀ ਵਿਰਾਸਤ ਨਹੀਂ ਹੈ ਹਾਂਜੀ ਬਣਾਵਟ ਜਿਹੜੀ ਹੈ ਨਾ ਬੇਟਾਈਮਾ ਕੰਮ ਕਰੀ ਜਾਣਾ ਵੀ ਘਰ 15 20 ਬੱਚੇ ਬਿਠਾ ਕੇ ਉਹ ਵੀ ਐਟਮ ਕਰਦਾ ਜਿਹੜੀ ਐ ਨਹੀਂ ਕਰਦੇ ਹੁੰਦੇ ਪਿੱਛੇ ਰਿਐਕਸ਼ਨ ਦਿੰਦਾ ਦਾ ਮਿਊਜ਼ਿਕ ਇੱਕ ਅੱਜ ਦੋਈ ਪੜੀ ਗਿਆ ਚਮਚਾ ਫੜਿਆ ਹੋਇਆ ਆਪ ਪੌੜੀਆਂ ਚੜ ਕੇ ਜੀਣਾ ਘਰ ਦੇ ਵਿੱਚ ਬੈਠਕ ਦੇ ਵਿੱਚ ਹੀ ਮਗਰ ਪੈਣ ਵਾਲਾ ਵੀ ਰੱਖਿਆ ਉਹ ਜਿਹੜਾ ਇੰਜ ਨਹੀਂ ਕਰਦਾ 1 2 3 ਇਹ ਜਾ ਇਹ ਤੁਰਾ ਉਸਤਾਦ ਜੀ ਕੋਲ ਬੈਠ ਕਰੋ ਸਰ ਤੇ ਉਸਤਾਦ ਜੀ ਕੋਲ ਹਲਫੀਆ ਬਿਆਨ ਲੈਣੇ ਆ ਕਿ ਇਹ ਜਿਹੜੀ ਰੌਂਦ ਹੈ ਨਿੱਕੇ ਨਿੱਕੇ ਮਾਸੂਮ ਬੱਚੇ ਚਿਹਰੇ ਦੇਖਦੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟਾਂ ਦੇ ਸਹੀ ਗੱਲ ਆ ਉਸਤਾਦ ਜੀ ਇਹ ਦੁੱਕੀਆਂ ਚਿੱਕੀਆਂ ਰਹਿਣ ਦਿਓ ਡਾਇਰੈਕਟ ਬਾਦਸ਼ਾਹ ਹਟਾਓ ਨਹੀਂ ਉਹ ਬਾਦਸ਼ਾਹ ਨਹੀਂ ਵਿਚਾਰਾ ਉਹ ਤਾਂ ਤੁਹਾਨੂੰ ਮੇਨਟੇਨ ਕਰਨ ਲਈ ਤੁਹਾਡੇ ਸਿਸਟਮ ਨੂੰ ਸਾਰੇ ਨੂੰ ਮੇਨਟੇਨ ਉਹ ਨਾ ਹੋਵੇ ਤੇ ਬਹੁਤ ਕੁਝ ਤੇ ਸਮੂਥ ਹੋਵੇ ਸਾਨੂੰ ਦੁੱਧ ਵੀ ਟਾਈਮ ਨਾ ਮਿਲੇ ਤੁਸੀਂ ਇਸ ਆਉਣ ਦਾ ਮਕਸਦ ਸਮਝੇ ਨਹੀਂ ਉਹਨੇ ਆ ਕੇ ਇਸ ਅਦਾਰੇ ਨੂੰ ਆਪਣੇ ਹੱਥਾਂ 'ਚ ਲੈ ਲਿਆ ਵਾ ਉਹਨੂੰ ਆਪਣਾ ਉੱਤੇ ਨੂੰ ਲੈ ਕੇ ਜਾ ਰਿਹਾ ਵਾ ਮਤਲਬ ਕਿ ਬਜਟ ਘੱਟ ਕੀਤਾ ਸਭ ਤੋਂ ਪਹਿਲੇ ਜਿਹੜੇ ਖਰਚਾ ਘੱਟ ਪਤਾ ਨਹੀਂ ਦਾਰੇ ਨੂੰ ਫਾਇਦਾ ਇਹ ਮੈਂ ਕਹਿੰਦਾ ਮੇਨ ਚੀਜ਼ਾਂ ਨਹੀਂ ਇਹਨਾਂ ਨੂੰ ਪਤਾ ਕਿ ਇਕਨੋਮੀ ਇਹ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਕੱਲ ਕਲਾ ਨੂੰ ਇਹਦੇ ਅੰਦਰ ਪੈਣਾ ਤੇ ਉਸਤਾਦ ਦੀ ਕਿਹੜਾ ਯਾਰ ਭਾਜੀ ਕਹਿੰਦੇ ਟੀਟੇ ਦਾ ਸੈੱਟ ਲਾਓ ਇਹ ਤਾਂ ਸਾਰਾ ਕੁਝ ਇਹਨੇ ਏਦਾਂ ਆਪਣੇ ਹੱਥਾਂ 'ਚ ਕਰ ਲਿਆ ਇਹ ਜਿਸਟ ਦੀ ਇਹਦੇ ਨਾਲ ਹੋ ਜਾਣੀਆਂ ਵਾ ਕਿਉਂਕਿ ਉਸਤਾਦ ਜੀ ਤਾਂ ਹਲਕੇ ਜਿਹੇ ਗਨੂਦਗੀ 'ਚ ਹੁੰਦੇ ਆ ਇਹ ਹੈ ਕਰ ਲਓ ਵਾ ਅੱਛਾ ਇਹਨੇ ਅੰਦਰ ਲਵੇ ਪਿਆ ਹੁਣ ਉਸਤਾਦ ਜੀ ਨੇ ਕਹਿਣਾ ਸਲਮਾਨ ਭਾਈ ਮੈਂ ਕੈਮਰਾ ਲੈ ਲਾ ਉਸਤਾਦ ਜੀ ਤੈਨੂੰ ਕਿਹਾ ਕਰਨਾ ਸਾਡਾ ਕਮਿਊਨਿਟੀ 'ਚ ਲਿੰਕ ਪਾਉਣਾ ਕੋਈ ਇੱਕ ਤਾਂ ਸਿੰਗਰ ਵੀ ਆ ਦੂਸਰਾ ਮੈਨੇਜਮੈਂਟ ਦਾ ਬੜਾ ਅੱਛਾ ਕਦੀ ਇਹਨਾਂ ਨੇ ਅੱਛੇ ਮਤਲਬ ਇੱਕ ਪ੍ਰੋਪਰ ਮੇਨਟੇਨ ਇਦਾਰੇ ਦੇ ਵਿੱਚ ਕੰਮ ਨਹੀਂ ਕੀਤਾ ਖੁੱਲਾ ਮਾਹੌਲ ਇਹਨਾਂ ਨੂੰ ਉਸਤਾਦ ਉਹਨਾਂ ਨੇ ਦਿੱਤਾ ਕਿ ਇੰਜੋਏ ਕਰੋ ਜਿਸ ਤਰ੍ਹਾਂ ਮਰਜ਼ੀ ਜਦੋਂ ਮਰਜ਼ੀ ਆਓ ਜਾਓ ਜਦੋਂ ਮਰਜ਼ੀ ਖਾਓ ਪੀਓ ਜੋ ਮਰਜ਼ੀ ਥੋੜਾ ਜਿਹਾ ਉਹਨਾਂ ਨੂੰ ਆਪਣਾ ਉਹਦੇ ਵਿੱਚ ਦਾਇਰੇ 'ਚ ਨਹੀਂ ਪ੍ਰੋਫੈਸ਼ਨਲਿਜ਼ਮ ਨਹੀਂ ਤੇ ਦੂਸਰਾ ਇਹ ਵਾ ਕਿ ਇਹਨਾਂ ਨੇ ਔਖਿਆਂ ਹੋ ਕੇ ਕੰਮ ਨਹੀਂ ਕੀਤਾ ਤੁਸੀਂ ਸਾਨੂੰ ਔਖਿਆਂ ਕੀਤਾ ਸਾਡੇ ਤੇ ਤੁਸੀਂ ਜਿਹੜਾ ਬੇੜਾ ਗਰਮ ਕੀਤਾ ਨਾ ਨਹੀਂ ਯਾਰ ਮੈਂ ਬੈਠਾ ਵਾ ਨਾ ਭਾਈ ਸਲਮਾਨ ਮਾਸ਼ਾਅੱਲਾ ਕਿਹੜਾ ਖੂਬਸੂਰਤ ਲੱਗਦਾ ਤੂੰ ਕਹਿ ਤਾਂ ਸਹੀ ਜਰਾ ਵੀ ਦੁੱਧ ਦੇ ਪੈਸੇ ਦੇ ਨੂੰ ਕਾਲ ਆ ਜੂਗੀ ਹੁਣੇ ਇਹਦੇ ਆ ਨਿਕਲ ਜਾਣਾ ਅੱਛਾ ਹੁਣ ਮੇਰਾ ਨਹੀਂ ਯਾਰ ਮਿੱਠੇ ਤਰ੍ਹਾਂ ਉਹਦੀ ਭਰਾ ਦਾ ਤਰ੍ਹਾਂ ਚੈੱਕ ਉਹ ਤੂੰ ਦੇਖਿਆ ਨਾ ਮੈਂ ਸ਼ੋਰ ਉਹਦਾ ਭਰਾ ਬਹੁਤ ਬੜਾ ਸੀ ਹੈ ਕਿੰਨਾ ਦੇ ਹੈ ਆਪਣੇ ਨੂੰ ਪਰ ਜੋੜੀ ਕੱਢਣੀ ਹੈ ਨਾ ਸਾਜ ਦਵਾਈ ਦੀ ਦੇਖੀ ਉਹ ਘੰਟਾ ਇੰਜ ਲੱਗਾ ਰਹਿੰਦਾ ਉਹ ਤੇ ਪਤਾ ਲੱਗਦਾ ਵਾਜੇ 'ਚ ਪੱਕਾ ਹੀ ਨਹੀਂ ਹੈ ਉਹ ਵਾਜਾ ਇਹਨਾਂ ਨੇ ਵਾਜਾ ਲਿਆ ਹੋਇਆ ਘਰ ਵਾਜਾ ਭਾਈ ਹਾਂ ਤੇ ਇਹ ਨਹੀਂ ਪਤਾ ਵੀ ਪਹਿਲੀ ਉਂਗਲ ਕਿੱਥੇ ਰੱਖਣੀ ਆ ਉਹ ਪੱਖਾ ਆਪਣੇ ਨੂੰ ਕੀਤਾ ਉਹਨੇ ਤੇ ਮੈਨੂੰ ਪਤਾ ਨਹੀਂ ਤੇ ਇੱਥੇ ਬਜਾਉਂ ਰਿਹਾ ਉਹ ਮੈਂ ਕਿਹਾ ਸਿੱਧਾ ਕਰ ਯਾਰ ਮਿੱਠੇ ਤੂੰ ਇੱਥੇ ਆਵਲ ਨੂੰ ਸੁਣਾ ਆ ਬੜੀ ਮਜ਼ੇਦਾਰ ਗੱਲ ਨਹੀਂ ਭਾਈ ਸਲਮਾਨ ਦਾ ਥੋੜਾ ਬਹੁਤਾ ਗਾਉਣਾ ਹੁੰਦਾ ਨਾ ਉਹ ਤੇ ਬਿਲਕੁਲ ਉਹਦੀ ਆਵਾਜ਼ ਹੀ ਐ ਲੱਗਣਾ ਯਾਰ ਮੈਂ ਕਿਤੇ ਫੜਿਆ ਗਿਆ ਰੰਗਾ ਡਾਕੂ ਟੈਬ ਆ ਗਿਆ ਕਿਆ ਲੈਣੇ ਐਦਾਂ ਦਾ ਟੋਨ ਨਹੀਂ ਸਾਰੇ ਜਿਹੜਾ ਟੋਨ ਕਹਿੰਦੇ ਨੇ ਨਾ ਬੇਸਿਕ ਟੋਨ ਹੁੰਦਾ ਨਾ ਜਿਹੜਾ ਇਹ ਬੜਾ ਮਤਲਬ ਪ੍ਰੋਫੈਸ਼ਨਲ ਸਿੰਗਰ ਜਿਹਨੂੰ ਮਹਿਦੀ ਹਸਨ ਖਾਨ ਸਾਹਿਬ ਠੀਕ ਹੈ ਜੀ ਤੁਸੀਂ ਵੱਡੇ ਪਕਾਏ ਨੇ ਜਿਨ੍ਹਾਂ ਦੇ ਵੇਖ ਲਓ ਉਹਨਾਂ ਦੇ ਟੋਨ ਜਿਹੜਾ ਟਾਂਟਾ ਬੇਸ ਹੁੰਦਾ ਵੋਕਲ ਉਹਨਾਂ ਦਾ ਤੇ ਗਾਣਾ ਅੱਲਾ ਮਾਫੀ ਤੇ ਸਾਰੇ ਅੱਛੇ ਹੁੰਦੇ ਨੇ ਮੈਂ ਇੱਕ ਗੱਲ ਕਰਨਾ ਕਿ ਜਿਹੜਾ ਮਿਆਰੀ ਵੋਕਲ ਹੁੰਦਾ ਨਾ ਉਹ ਬੇਸੀ ਹੁੰਦਾ ਵਾ ਲੋਕੀ ਅੱਜ ਨੱਕਦੇ ਇਹਨਾਂ ਦੇ ਦੋਵੇਂ ਲੋਕੀ ਅੱਜ ਨੱਕਦੇ ਹੈਰਾਨ ਹੋ
ਤਖਤੀ ਤੇ ਕੁਝ ਲਿਖਿਆ ਅੰਦਰੋਂ ਵਾਦਾ ਕੁਝ ਆਉਣ ਲਈਆਂ ਦਿਖਤੀ ਤੇ ਰਾਣਾ ਸੁਲੇਮਾਨ ਲਿਖਿਆ ਉਹਦੇ ਅੰਦਰੋਂ ਸਾਰੇ ਬਾਬਾ ਦਾ ਨੀਂਦ ਆ ਚੱਲਣ ਨਹੀਂ ਆਉਂਦਾ। ਨਹੀਂ ਉਹਨਾਂ ਦੇ ਭਰਾ ਦੇ ਗਾਣੇ ਤੇ ਤੁਸੀਂ ਸ਼ੱਕ ਉਹ ਯਾਰ ਮੈਂ ਸੁਣਿਆ ਮੈਂ ਕਲੋਜ਼ ਤੋਂ ਸੁਣ ਕੇ ਆਇਆ, ਉਹਨੇ ਮੇਰਾ ਦਿਮਾਗ ਅੱਧਾ ਮੂਵ ਕਰਤਾ ਯਾਰ। ਮੈਨੂੰ ਸ਼ਾਰਟ ਹੀ ਦਿਖਾਈ ਗਈ, ਇਹ ਦੇਖਿਆ ਹੁਣ ਪਤਾ ਨਹੀਂ ਕਿੱਥੇ ਗਏ ਸੀਗੇ, ਇਹ ਕਿੱਥੇ ਗਏ ਸੀਗੇ, ਮੈਨੂੰ ਤਾਂ ਪਾਗਲ ਕਰ ਦੇਣਾ ਯਾਰ। ਮੈਂ ਚੈਨਲ ਸ਼ੋ ਕਰਕੇ ਆਇਆ ਘਰ, ਮੈਂ ਕਿਹਾ ਮੈਨੂੰ ਮਾਫੀ ਦੇ ਦਿਓ, ਮੇਰੀ ਜਾਨ ਛੁਡਾ ਦਿਓ, ਮੈਂ ਇਸ ਕਲੋਨੀ ਚ ਨਹੀਂ ਵੜਾਂਗਾ ਅੱਗੇ ਤੋਂ। ਇਸ ਤੋਂ ਵੀ ਜ਼ਿਆਦਾ ਸ਼ੌਕ ਸਿੰਗਿੰਗ ਦਾ। ਇਹਦੇ ਤੋਂ ਚਾਰ ਘਰ ਇਧਰੋਂ, 4 ਘਰ ਇਧਰੋਂ, ਪਿਛਲੋ ਵੀ 4 ਸਾਰੇ ਛੱਡ ਕੇ ਮਕਾਨੇ ਨੂੰ ਸਿੰਗਿੰਗ। ਹਾਂ ਉਹ ਆਲੇ ਦੁਆਲੇ ਇੱਧਰ ਕਿਤੇ ਪਲਾਟ ਲੈ ਲੈਂਦਾ, ਉਹਦੇ ਤੰਬੂ ਲਾ ਕੇ ਤੇ ਬਾਅਦ ਛੁਰੀ ਲੈ ਕੇ ਹੋ ਜਾਂਦਾ, ਜਿਹੜਾ ਮੇਰਾ ਗਾਣਾ ਨਾ ਸੁਣੇ ਮੈਂ ਵੱਖੀ ਪਾੜਦੇ ਨੇ। ਅੱਛਾ ਮੈਂ ਇੱਕ ਹੋਰ ਗੱਲ ਦੱਸਾਂ ਭਾਣ, ਤੁਸੀਂ ਉਸ ਬੰਦੇ ਦੀ ਤਕਲੀਫ ਨੂੰ ਨਹੀਂ ਸਮਝਦੇ ਕਿਉਂਕਿ ਉਹਨਾਂ ਦੇ ਇਲਾਕੇ 'ਚ ਮਸੀਕੀ ਹੈ ਹੀ ਨਹੀਂ। ਅੱਲਾ ਮਾਫੀ ਦੇ ਆਤਮ ਅਸਲਮ ਉਹਨਾਂ ਦੇ ਇਲਾਕੇ 'ਚ ਮਸੀਤ ਵਾਲਾ ਸਪੀਕਰ ਲਾਇਆ ਸੀ, ਉਹਨਾਂ ਨੂੰ ਕੀ ਪਤਾ ਹੁਣ ਮਸੀਕੀ ਦਾ। ਆਓ ਮਾਈਕ ਅੱਗੇ ਰੁਮਾਲ ਵੀ ਰੱਖਿਆ ਤੇ ਆ ਤਾਂ ਫਸਲ ਦੀ ਆਵਾਜ਼ ਇਦਾਂ ਹੁੰਦੀ ਹੈ ਬੈ 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 ਬੈ। ਮੈਂ ਮਿੱਠਾ ਭਾਈ ਆਪ ਬੜੇ ਅੱਛੇ ਸਿੰਗਰ ਵਾ, ਉਹਨਾਂ ਨੂੰ ਸੁਣਨ ਦਾ ਵੀ ਪਤਾ ਵਾ। ਨੈਣ ਨਕਸ਼ ਮਾਠਿਆ ਕਾਂਸਰੀ ਲੈ ਨਹੀਂ ਕੰਨ ਵੀ ਮਾਠੇ ਨੇ। ਇਹ ਦੇਖ ਤੂੰ ਸਾਡਾ ਫਿਰਦੌਸ ਜਮਾਲ ਸਾਹਿਬ ਨਹੀਂ ਮਿੱਠਾ ਕੱਚਾ ਬਦਾਮ ਗਾਣਾ ਸੁਣ ਕੇ ਗਿਆ ਤੇ ਸਦੀ ਦਾ ਵੱਡਾ ਗਾਣਾ ਹੋਇਆ ਜੀ। ਯਾਰ ਕੱਚਾ ਬਦਾਮ ਨਹੀਂ ਯਾਰ ਮਿੱਠੇ ਦਾ ਇਲਾਕਾ ਹੀ ਉਹ ਅੱਲਾ ਮਾਫੀ ਦੇ ਉੱਧਰ ਗਾਣੇ ਗੁਣੇ ਵਾਲਾ ਯਾਰ। ਇਲਾਕਾ ਜਿੱਦਾਂ ਦਾ ਮਰਜ਼ੀ ਹੋਵੇ ਲੇਕਿਨ ਇਨਸਾਨ ਨੂੰ ਬਣਾਵਟ ਨਹੀਂ ਕਰਨੀ ਚਾਹੀਦੀ, ਇਨਸਾਨ ਨੂੰ ਨਾ ਆਪਣਾ ਪਾਇਲਾ ਦਾ ਜਿਹੜਾ ਫੌਕ ਨਹੀਂ ਪਾਉਣਾ ਚਾਹੀਦਾ। ਹੁਣ ਸਾਦਾ ਜੇ ਜਿੱਦਾਂ ਦੇ ਵੀ ਜੋ ਰਲ ਮਿਲ ਗਏ ਨਾ ਲੈਦਾ ਲੱਗਣ ਡਿਆ ਭਾਈ। ਵੇਖ ਇੱਕ ਪ੍ਰਾਊਡੀ ਬੈਠਾ ਹੀ ਹੈ ਆ ਵੇਖ ਤੂੰ ਯਾਰ ਵੈਸੇ ਹੀ ਬਹਿੰਦੇ ਉੱਠਦੇ ਇਦਾਂ ਮਰੇ ਤੂੰ ਉਹਨਾਂ ਦਾ ਸਿਰ ਹੋ ਗਿਆ ਮੈਨੇਜਰ ਆ, ਫਿਰ ਮੈਨੇਜਰ ਇਸ ਤਰ੍ਹਾਂ ਹੀ ਬਹਿੰਦਾ। ਮੈਨੇਜਰ ਤੋਂ ਹਟ ਕੇ ਸਾਡਾ ਭਰਾ ਵਾ। ਭਰਾ ਵੱਡਾ ਯਾਰ ਮੇਰਾ ਵੀ ਭਰਾ ਸਾਨੂੰ ਵਾ। ਤਾਂ ਇਹੀ ਫਖਰ ਕਰਨਾ ਚਾਹੀਦਾ ਕਿ ਸਾਡੇ ਨਾਲ ਉਹ ਫਿਰਦੇ ਤੁਰਦੇ ਯਾਰਾਂ ਦੋਸਤਾਂ ਨੂੰ ਬੈਠੇ, ਤਾਂ ਉਹਨਾਂ ਦਾ ਕੰਮ ਤਾਂ ਉਸਤਾਦ ਹੋਣਾ ਦੇ ਨਾਲ ਹੀ ਆ। ਤੂੰ ਬੈਂਕਾਂ 'ਚ ਜਾ ਕੇ ਦੇਖੀ ਮੈਨੇਜਰ ਸਭ ਤੋਂ ਪਹਿਲੇ ਆਉਂਦਾ ਹੀ ਆ ਕੇ ਸਾਰਾ ਕੈਸ਼ ਕਾਊਂਟਰ ਓਪਨ ਕਰੋ, ਆ ਕਰੋ ਆ ਕਰੋ। ਉਹ ਤੈਨੂੰ ਪਤਾ ਇਹ ਗਲਤ, ਤੈਨੂੰ ਪਤਾ ਮੈਂ ਕਿੱਥੇ ਨਿਕਲਿਆ ਸੁਬਾਹ ਦਾ, ਕਿੱਥੇ ਨਿਕਲਿਆ ਕੰਮ ਮੈਂ ਕਰਕੇ ਆਇਆ। ਤੈਨੂੰ ਪਤਾ ਨਹੀਂ ਪਤਾ ਉਹ ਭਰਾਵਾ ਤੂੰ ਸਾਨੂੰ ਤਾਂ ਜਦੋਂ ਬੱਚੇ ਮਰ ਗਏ ਭੁੱਖੇ ਇੱਥੇ ਰਹਿਣੇ ਕੱਖ ਨਹੀਂ, ਤੂੰ ਰੋਟੀ ਦਾ ਕੋਈ ਸੋਚ, ਤੂੰ ਚਾਹ ਦਾ ਕੋਈ ਸੋਚ। ਉਹ ਪੱਤੀ ਰੁੜ ਗਈ, ਉਹ ਤਾਂ ਤੂੰ ਕਤਲੋਗਾਰ ਧੋਣ ਲੱਗੀ ਸੀ, ਅਸੀਂ ਕੋਲੋਂ ਸਾਰ ਮੁਸ਼ਤਰਕਾ ਪੈਸੇ ਪਾ ਕੇ ਦੁੱਧ ਲਿਆਂਦਾ ਵਾ। ਅੱਛਾ ਇਹ ਬੜੀ ਮੈਨੂੰ ਫਿਲਮ ਪਾਉਂਦੇ ਭਾਈ, ਮੈਂ ਜਨਰਲ ਤੁਹਾਨੂੰ ਗੱਲ ਦੱਸਣ ਲੱਗਾ। ਮੈਂ ਇੱਕ ਦਿਨ ਨਹੀਂ ਆਇਆ ਨਾ, ਜਾਂ ਮਤਲਬ ਮੈਨੂੰ ਕਿਤੇ ਜਾਣਾ ਪੈ ਗਿਆ, 2 ਦਿਨ ਮੈਂ ਨਹੀਂ ਆਇਆ। ਤੀਜੇ ਦਿਨ ਜਦੋਂ ਮੈਂ ਆਉਂਦਾ ਨਾ 600 ਰੁਪਏ ਹਰ ਬੰਦੇ ਦਾ ਹੋਇਆ ਹੁੰਦਾ। ਯਾਰ ਮੈਂ ਆਪਣੇ ਪੱਲੇ ਆ ਲੈ ਕੇ ਆਇਆ। ਅੱਛਾ 2 ਦਿਨਾਂ ਚ ਮੈਂ 500 ਰੁਪਏ ਖਰਚਾ, ਤੇ 2 ਦਿਨ ਜਦੋਂ ਮੈਂ ਨਹੀਂ ਆਇਆ ਉਧਰ 25,000 ਖਰਚਿਆ ਹੁੰਦਾ। ਅੱਛਾ ਤੁਹਾਨੂੰ ਮੈਂ ਇੱਕ ਮਜ਼ੇ ਦੀ ਗੱਲ ਦੱਸਾਂ, ਇਹ ਸਾਰੇ ਹੀ ਅਸੀਂ ਕਰਦੇ ਆ ਏਦਾਂ ਵੀ ਮਤਲਬ ਚੀਜ਼ਾਂ ਆਪਣੇ ਕੋਲੋਂ ਮੰਗਾ ਕੇ। ਪਰ ਸਾਡੇ ਦਾਰੇ ਦੀ ਖੂਬਸੂਰਤੀ ਵੀ ਇਹ ਹੀ ਆ ਕਸਮੇ ਕਿ ਕੋਈ ਵੀ ਇੱਥੇ ਕੋਈ ਵਿੱਚੋਂ ਚੂਹਾ ਲਾਉਣ ਵਾਲਾ ਨਹੀਂ ਹੈਗਾ ਸਿਵਾਏ ਸਾਡੇ ਸਾਰਿਆਂ ਤੋਂ। ਅਸੀਂ ਭਾਈ ਕਿਉਂਕਿ ਅਸੀਂ ਆ ਸ਼ਰੀਫ ਤੇ ਬੜੇ ਦਿਲੋਂ ਸਾਫ਼ ਹੋ ਗਏ ਇਸ ਅਦਾਰੇ ਨਾਲ। ਅਸਲ ਦੇ ਵਿੱਚ ਉਹ ਵੀ ਗੁੱਸਾ ਕਰਨ ਲਿਆ ਸਾਜ ਦਾ ਬਣਦਾ ਵਾ। 3-4 ਦਿਨ ਤੋਂ ਇਹ ਦਫ਼ਤਰ ਨਹੀਂ ਆਉਣ ਲੱਗਾ, ਦੁਪਹਿਰ ਦੀ ਰੋਟੀ ਭਾਈ ਲੈਣ ਜਾਂਦੇ ਆ। ਕੌਣ? ਭਾਈ ਨੂੰ ਮਿੱਠਾ। ਓਏ ਅੱਲਾ ਮਾਫੀ ਦੇ, ਉਹਨੇ ਰੋਟੀ ਕਿੱਥੋਂ ਲੈਣੀ? ਅੱਲਾ ਮਾਫੀ ਦੇ, ਇਦਾਂ ਹੀ ਪਲ ਪੁਲ ਗਿਆ। ਪਰਸੋਂ ਲੈਟ ਨਹੀਂ ਗਈ ਦਾਰੇ ਦੀ ਤੇ ਬਾਹਰ ਜਿਹੜੀ ਬਹਿਲ ਆ ਉਹਦਾ 500 ਬਿੱਲ ਬਣਾ ਕੇ ਬੈਠਾ, ਕਹਿੰਦਾ ਖਰਾਬ ਹੋਈ। ਆਹੋ ਸਹੀ। ਉਹ ਬਾਅਦ ਪਤਾ ਲੱਗਾ ਲੈਟ ਗਈ। ਜੇ ਤੂੰ ਹਾਂ ਗੱਲ ਨਾ ਕਰਦਾ ਤੇਰੇ ਪਰਲੇ ਕੱਖ ਨਹੀਂ ਸਰੇਂਦਾ। ਪੈ ਗਈ ਨਹੀਂ ਬਲੀ ਉਹਨੂੰ ਫਿਰ ਮੈਂ ਕਹਤਾ ਤੌਲੀ ਯਾਰ ਵੀ ਸ਼ਕਲ ਗੱਲ ਨਹੀਂ ਕਰਦੀ। ਤੋਲੀਆ ਕੀ ਮਤਲਬ? ਤੋਲੀਆ ਦੇ ਵਿੱਚ ਤੇਰਾ ਤਾਂ ਹੱਕ ਹੀ ਨਹੀਂ ਬਣਦਾ ਗੱਲ ਕਰ। ਤੂੰ ਸ਼ਾਮ 6 ਵਜੇ ਹੁੰਦਾ ਵਾ ਤੇ ਤੁਸੀਂ ਦਫ਼ਤਰ 'ਚ ਪਤਾ ਮਾਲਿਕ ਕਿਸ ਟਾਈਮ ਆਇਆ, ਚੌਕੀਦਾਰ ਕਿਸ ਟਾਈਮ ਆਇਆ। ਮਰੇ ਖੁੱਲੇ ਦਫ਼ਤਰ 'ਚ ਆਏ ਨਾ, ਖੁੱਲੇ ਦਫ਼ਤਰ 'ਚ ਚੱਲ ਜਾ। ਸਹੀ ਗੱਲ ਆ। ਤੈਨੂੰ ਤਾਂ ਇਹ ਨਹੀਂ ਪਤਾ ਭਾਂ ਦੇ ਕਮਰੇ ਅੰਦਰ ਕਿੰਨੇ ਆ। ਸਹੀ ਗੱਲ ਸੁੱਤ ਮਰੀ ਪਈ ਤੇਰੀ ਲੂਮਾਂ ਦਾ ਖੜਕਾ ਸੁਣ ਸੁਣ। ਨਹੀਂ ਤੂੰ ਤਾਂ ਆਰਕੀਟੈਕਟ ਆਇਆ ਤੇ ਦਫ਼ਤਰ ਦਾ। ਇਹਨੂੰ ਤਾਂ ਪਿੰਡ ਪ੍ਰੋਫੈਸਰ ਕਹਿੰਦੇ ਆ ਨਾ। ਬਹੁਤ ਅੱਛੇ ਯਾਰ। ਤੈਨੂੰ ਮੱਕੂ ਵਾਲੇ ਡਾਕਟਰ ਕਾਲੂ ਕਹਿੰਦੇ ਮੈਨੂੰ 10 ਮੱਕੂ ਵਾਲੇ ਤੇ ਦਿਲ ਦੇ ਟਾਂਕੇ ਲਾਉਣ ਡਿਆ ਹਰ ਵਾਰ। ਡਾਕਟਰ ਕਾਲੂ ਬਹੁਤ ਅੱਛੇ ਯਾਰ। ਐ ਜੀ ਉਹਨੇ ਵੀ ਤੂੰ ਵੀ ਦਫ਼ਤਰ ਦੀਆਂ ਗੱਲਾਂ 'ਚ ਹਿੱਸਾ ਲੈਣਾ, ਤੇਰਾ ਤਾਂ ਲੱਗੀ ਕੋਈ ਨਹੀਂ ਦਫ਼ਤਰ 'ਚ ਹਿੱਸਾ। ਹਾਥ ਦੀ ਸ਼ਰਟ ਪਾ ਕੇ ਆ ਜਾਣਾ, ਇੱਥੇ ਚੱਲ ਜਾਂਦਾ ਤੂੰ। ਛੋਟਾ ਭਰਾ ਮਸਤਾ ਉਹਨੂੰ ਕਹਿੰਦੇ ਇਹਦਾ ਸਹੀ ਮੌਜ ਲੱਗੀ। ਉਹ ਯਾਰ ਕੀ ਹੋ ਗਿਆ ਯਾਰ ਤੈਨੂੰ? ਉਹਦੇ ਵਾਸਤੇ ਦੁਆ ਕਰ, ਕਿਹੜੇ ਕੰਮ ਲੱਗਾ। ਉਹ ਤੋਂ ਜ਼ਿਆਦਾ ਸੋਈ ਜਾਂਦੇ ਆ। ਇੱਕ ਪਾਗਲ ਦੇ ਹੱਥ ਚੁੰਮ ਕੇ ਕਹੀ ਜਿਵੇਂ ਲੈਜੈਂਡ ਬੰਦਾ ਯਾਰ। ਇੱਕ ਜਹਾਜ਼ ਜਾਂਦੇ ਉਹਦੇ ਪਿੱਛੇ ਲੋਸਮੈਂਟ ਕਰਨ ਦੇ ਆਪ ਹਮ ਖਾਣੇ ਵਾਲ ਪਹੁੰਚ ਚੁੱਕੇ हैं। ਉਹ ਯਾਰ ਕਿਹੜੀ ਰੋਸਟਿੰਗ ਜਿਹੜੀ ਭਾਜੀ ਗੱਲ ਇਹ ਆ ਵੀ ਜਿਹੜਾ ਵੀ ਸਾਡੇ ਦਫ਼ਤਰ ਦਾ ਕੋਈ ਵੀ ਬੰਦਾ ਨਾ, ਉਹ ਦਫ਼ਤਰ ਦਾ ਪ੍ਰੋਪਰ ਇੱਕ ਹਿੱਸਾ ਵਾ। ਠੀਕ ਹੈ ਜੀ, ਉਹ ਥੰਮ ਪਿਲਰ ਆ। ਤੇ ਇਸ ਲਈ ਕਾਲੂ ਸਾਹਿਬ ਅਸੀਂ ਤੁਹਾਨੂੰ ਵੀ ਰਿਸਪੈਕਟ ਦਿੰਨੇ ਆ, ਇਮਲੀ ਸਾਹਿਬ ਤੋਂ ਵੀ ਅਸੀਂ ਰਿਸਪੈਕਟ ਪ੍ਰੋਵਾਈਡ ਕਰਨੇ ਆ। ਪ੍ਰੀਤ ਭਾਈ ਕਾਲੂ ਇੱਥੋਂ
ਨਿਕਲ ਵੀ ਜਾਵੇ, ਇਹਨੂੰ ਕੱਢ ਵੀ ਦਿੱਤਾ ਜਾਏਗਾ ਨਾ, ਸਾਡੇ ਦਿਲਾਂ 'ਚ ਜ਼ਿੰਦਾ ਰਹੇਗਾ ਹਮੇਸ਼ਾ। ਅਸੀਂ ਇਹਨੂੰ ਯਾਦ ਰੱਖਾਂਗੇ। ਉਹ ਹੈਲੋ, ਤੁਹਾਡਾ ਤਾਂ ਪਤਾ ਕੋਈ ਨਹੀਂ, ਮੈਂ ਅਦਾਰੇ ਵਾਸਤੇ ਜਾਨ ਦੇ ਸਕਦਾ ਹਾਂ, ਠੀਕ ਹੈ ਨਾ? ਨਹੀਂ ਕਾਲੂ ਤੂੰ ਟੈਨਸ਼ਨ ਨਾ ਲੈ, ਕੋਈ ਪਤਾ ਨਹੀਂ ਯਾਰ ਇਹਦੇ 'ਚ, ਮੈਂ ਤੁਹਾਨੂੰ ਦੱਸ ਰਿਹਾ ਨਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਯਾਰ, ਨਾਲੇ ਪਤਾ ਕੀ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਕਿ ਉਹ ਆਪਣਾ ਚੈਨਲ ਤੋਂ ਵੀ ਫੋਨ ਆਇਆ ਕਿ ਯਾਰ ਨਾਈ ਨਾਈ ਵਾਲਾ, ਉਹ ਮੈਨੂੰ ਪਤਾ ਲੱਗਿਆ ਸੀ ਉਹ ਨਾਈ ਵਾਲਾ। ਫਰੀਨਗਰ ਨਾਈ ਵਾਲਾ ਖਤਮ ਵੀ ਹੋ ਜਾਏਗਾ, ਉਹ ਹੋਰ ਉਹ ਹਰਫਨ ਮੌਲਾ ਵਾ, ਹਰਫਨ ਮੌਲਾ ਕੋਈ ਹੋਰ ਕੰਮ ਕਰ ਲੇਗਾ, ਉਹ ਟੈਲੈਂਟਡ ਮੁੰਡਾ ਵਾ ਯਾਰ ਮਿੱਠੇ, ਤੂੰ ਤੇ ਕੱਲ ਨੂੰ ਕਹੇਗਾ ਕਾਲੂ ਕਤਲ ਵੀ ਹੋ ਜਾਏ ਤੇ ਕੋਈ ਏਡੀ ਗੱਲ ਨਹੀਂ ਹੈਗੀ। ਅਦਾਰੇ ਵਾਸਤੇ ਹੋਣਾ ਪੈਣਾ, ਬੱਚੇ ਨਹੀਂ ਪਾਲ ਰਹੇ ਹੁਣ, ਕਿੰਨੀ ਕੁ ਦੇਰ ਸਹੁਰਾ ਛੱਡੀ ਰੱਖੂਗਾ ਤੂੰ ਮੇਰੀ ਮੁਨਸਫੀ ਨਾ ਕਰ, ਤੇਰੀ ਮਿਹਰਬਾਨੀ, ਤੂੰ ਰਹਿਣ ਦੇ, ਢਕਿਆ ਰਹਿ। ਯਾਰ ਤੂੰ ਗੱਲ ਕਰਦਾ ਐਂ ਨਹੀਂ ਲੱਗਦਾ ਬੂਟ ਖੁੱਲਣ ਡਿਆ, ਹੌਸਲੇ ਤਾਂ ਬੋਲਿਆ ਕਰ ਯਾਰ ਸੌਰੀ ਭਾਜੀ, ਇਹ ਬੂਟ ਅੱਜ ਕਿਹੜਾ ਖੁੱਲਦਾ? ਕੰਨਾਂ ਵਾਲਾ ਬੂਟ ਨਹੀਂ ਭਾਜੀ। ਸੋਹਰੇ ਨੂੰ ਬੱਚੇ ਛੱਡ ਕੇ ਕਹਿੰਦਾ ਤੂੰ ਕੁਝ ਬਣ ਕੇ ਆਣਾ। ਨਾਲੇ ਨਾ ਫੇਮ ਦੀ ਖਾਤਰ ਨਾ ਕੋਈ ਵੀ ਗੱਲ ਨਹੀਂ ਕਰਦੀ ਦੀ। ਤੇਰੀ ਗੱਲ ਫੇਮ ਦੀ ਖਾਤਰ ਨਾ ਕੋਈ ਵੀ ਗੱਲ ਨਹੀਂ ਕਰਦੇ ਦਿੰਦੇ। ਕਾਲੂ ਰਾਜ਼ਕ ਅੱਲਾ ਦੀ ਜ਼ਾਤ ਆ, ਬੇਸ਼ੱਕ ਦਿਲ ਛੋਟਾ ਨਹੀਂ ਕਰਨਾ। ਜੇ ਅੱਜ ਤੈਨੂੰ ਰਿਲੀਜ਼ ਵੀ ਕਰਨ ਡਏ ਆ ਨਾ, ਇਹ ਕਾਲੂ ਤੈਨੂੰ ਆਵਾਜ਼ ਵੀ ਆਪੇ ਹੀ ਮਾਰਨਗੇ, ਇਹ ਤੈਨੂੰ ਮੈਂ ਦੱਸਦਾ ਵਾ। ਬਾਕੀ ਤੂੰ ਓਕੇ ਰਹਿ ਯਾਰ ਮਿੱਠੇ, ਉਹਦਾ ਨਾਮ ਮੈਂ ਲੈ ਦਿੱਤਾ ਵਾ, ਵੀ ਕਹਿ ਦਿੱਤਾ ਵਾ ਉਸਤਾਦ ਜੀ ਨੇ, ਕੋਈ ਐਸਾ ਤੇ ਕਿੱਦਾਂ ਗੱਲ ਕਿੱਦਾਂ ਕੀਤੀ ਉਹਨਾਂ ਨੇ? ਮੈਂ ਏਦਾਂ ਕੋਈ ਭਾਜੀ ਇੱਕ ਰੌਲਾ ਬਣ ਗਿਆ ਬਤੇ ਏਦਾਂ ਸਰ ਮੈਂ ਉਹਨਾਂ ਨੇ ਪੁੱਛਿਆ ਕਿੱਦਾਂ ਗੱਲ ਕੀਤੀ? ਉਹਨਾਂ ਨੇ ਮੈਨੂੰ ਇਹ ਕਿਹਾ ਵਾ ਕਿ ਯਾਰ 2-3 ਬੰਦੇ ਨਾ ਯਾਰ ਮੈਨੂੰ ਨਹੀਂ ਸਮਝ ਆਉਂਦੇ ਕਿ ਯਾਰ ਇਹਨਾਂ ਥੋੜਾ ਜਿਹਾ ਇਹਨਾਂ ਨੂੰ ਈਜ਼ੀ ਕਰੋ। ਮੈਂ ਕਿਹਾ ਯਾਰ ਕਿਹੜੇ ਉਸਤਾਦ ਜੀ? ਕਹਿੰਦੇ ਯਾਰ ਉਹ ਮੈਂ ਦੱਸਾਂਗਾ, ਉਹ ਮਤਲਬ ਉਹ ਇਹਨਾਂ ਨੂੰ ਪਤਾ ਹੀ ਆ ਜਿਹੜੇ ਬੰਦੇ। ਹੁਣ ਪਤਾ ਕਿਹਨੂੰ ਪਤਾ ਵਾ? ਮੈਂ ਤੇ ਵੈਸੇ ਤੁਹਾਨੂੰ ਸਹੀ ਦੱਸਾਂ, ਮੈਨੂੰ ਕਿਤੇ ਨਾ ਸ਼ੱਕ ਪੈਣ ਡਿਆ, ਕਿਉਂਕਿ ਦਾਨਿਸ਼ ਨੇ ਨਾ ਕਰ ਦਿੱਤੀ ਵੀ ਮੈਂ ਦੁਬਈ ਨਹੀਂ ਜਾਣਾ। ਓਏ ਹੋਏ, ਹਨਾ ਵੀਜ਼ਾ ਵੀ ਨਹੀਂ ਲਵਾਇਆ, ਵੀਜ਼ਾ ਵੀ ਨਹੀਂ ਲਵਾਇਆ ਦਿੱਤਾ। ਮੈਂ ਯਾਰ ਬਹੁਤ, ਮੈਂ ਹੋਰ ਗੱਲ ਤੋਂ ਮੈਨੂੰ ਨਹੀਂ ਫਰੀ ਸਾਹਿਬ ਕੋਈ ਮਸਲਾ ਹੋ ਸਕਦਾ। ਕਿਉਂ? ਤੇਰੇ ਵੀਰੇ ਨੇ ਐਡਵਾਂਸ ਹੀ ਇੰਨਾ ਚੁੱਕਿਆ। ਯਾਰ ਮਾਸ਼ਾਅੱਲਾ, ਇਹਨਾਂ ਤਾਂ ਡੇਲੀ ਪੁੱਛਦੇ ਆ, ਅੱਜ ਦਾਨਿਸ਼ ਮਿਸ ਤਾਂ ਨਹੀਂ ਹੋਇਆ ਕਿ? ਮਾਸ਼ਾਅੱਲਾ। ਫਿਰ ਤੇ ਦਾਨਿਸ਼ ਭਾਈ ਤੁਸੀਂ, ਕਿਉਂਕਿ ਤੁਸੀਂ ਤੇ ਪੱਕਿਆਂ ਚ ਹੋ ਨਾ। ਹਾਂ ਮੈਂ ਪੱਕਿਆ ਚ ਹੋਇਆ ਭਾਈ। ਜਦੋਂ ਉਦਾਰੇ ਨੇ ਤੁਹਾਡੇ ਕੋਲ ਲੈਣੇ ਪੈਸੇ, ਫਿਰ ਤੁਸੀਂ ਕਿੱਥੇ ਜਾਣਾ? ਅੱਛਾ ਤਨਖਾਹ ਵੀ ਪ੍ਰੋਪਰ ਲੈ ਰਹੇ ਹੋ? ਤਨਖਾਹ ਅੱਧੀ ਲੈ ਰਿਹਾ, ਅੱਧੀ ਕਟਾ ਰਿਹਾ, ਲੇਕਿਨ ਅੱਧੀ ਚ ਵੀ ਆਪਾਂ 2.5 ਸਾਲ ਕੱਢ ਯਾਰ ਦਾਨਿਸ਼ ਕਮਾਲ ਹੈ ਯਾਰ, ਇਹ ਸਟ੍ਰੈਟਜੀ ਕਸਮ ਸੇ ਅਸਲ ਹੋਣੀ। ਵੇਖੋ ਜੀ, ਕਿਉਂਕਿ ਪਿਆਰ ਮੁਹੱਬਤ ਜਿੱਥੇ ਪਵੇ ਨਾ, ਉਤੋਂ ਹਮੇਸ਼ਾ ਕੁਛ ਨਾ ਕੁਛ ਨਿਸ਼ਾਨ ਛੱਡ ਜਾਓ, ਉਧਾਰ ਚੁੱਕ ਲਓ ਅਗਲੇ ਕੋਲੋਂ, ਠੀਕ ਹੈ ਨਾ? ਜਾਂ ਉਹਦੇ ਪੈਸੇ ਕੱਢ ਲਵੋ ਤੇ ਬਾਅਦ ਜਦੋਂ ਫੋਨ ਕਰੋਗੇ ਭਾਈ ਮੈਂ ਤੇਰੇ ਪੈਸੇ ਕੱਢ ਲਏ ਸੀ, ਅਗਲੇ ਨੂੰ ਇਦਾਂ ਕਿ ਦਿਲ ਤੇ ਵੱਜੇ ਕਿ ਯਾਰ ਇਹ ਬੰਦਾ ਮੇਰੇ ਨਾਲ ਕੀ ਮੁਹੱਬਤ ਹੈ। ਇੱਕ ਤਲਕ ਰਹਿੰਦਾ, ਸਾਰੀ ਉਮਰਾਂ ਯਾਦ ਰਹਿੰਦਾ। ਕਹਿੰਦੇ ਨੇ ਉਸਤਾਦ ਨੂੰ, ਕਿਸੇ ਨੇ ਬੰਦੇ ਨੇ ਕਿਹਾ ਕਿ ਉਸਤਾਦ ਜੀ ਮੈਨੂੰ ਕੋਈ ਐਸਾ ਸਬਕ ਦੇ ਦਿਓ ਤੇ ਜਿਹੜਾ ਸਾਰੀ ਜ਼ਿੰਦਗੀ ਯਾਦ ਰਹੇ। ਉਸਤਾਦ ਨੇ ਕਿਹਾ ਕਿ ਹੁਣ ਤੇਰੇ ਕੋਲ 5000 ਰੁਪਇਆ ਹੈ? ਕਹਿੰਦਾ ਹੈ। ਉਸਤਾਦ ਨੇ ਫੜਿਆ, ਉਹ ਲੈ ਕੇ ਨਿਕਲ ਗਿਆ। ਕਹਿੰਦਾ ਬੇਟਾ ਤੈਨੂੰ ਸਬਕ ਦਿੱਤਾ ਵਾ, ਕਿਸੇ ਕੋਲੋਂ ਲੈ। ਬਸ ਇਹਨੇ ਵੀ ਸਬਕ ਦਿੱਤਾ ਵਾ। ਹਾਂਜੀ, ਇਹ ਦਾਨਿਸ਼ ਭਲਾ ਕਾਤੋਂ ਨਹੀਂ ਬਾਹਰ ਜਾ ਰਿਹਾ? ਇਹ ਇੰਨੇ ਗੈਪ ਹੋ ਕੇ ਜਾਣਾ, ਆਪਾਂ ਉੱਥੇ ਚੱਲ ਜਾਣਾ, ਇਹਨੇ ਆਇਆ ਵੇਖੀ ਆ ਜਾਣਾ ਉੱਥੇ। ਯਾਨੀ ਜ਼ੈਬਿਨਾਰ ਕਰ, ਹਾਂ ਇਲਮ ਦੇ ਨਾਲ ਆ ਜਾਂਦਾ। ਲੈ ਲੋ ਇਹ ਦੇਖੋ, ਹਾਂ ਪਤਾ ਨਹੀਂ ਨਹੀਂ ਉਹਨੇ ਪਿਆਰ ਨਾਲ ਉਸਤਾਦ ਹੋਣਾ ਨੇ ਕਿਹਾ, ਮਾਨਨਾ ਨੂੰ ਕਿਹਾ ਯਾਰ ਪਾਸਪੋਰਟ ਫਿਰ ਵੀ ਨਹੀਂ ਦੇ ਰਹੇ ਯਾਰ, ਤੇ ਉਹ ਫਿਰ ਉਹਨਾਂ ਦਾ ਦਿਲ ਤੇ ਕਰਦਾ ਨਾ ਕਿ ਕੋਈ ਇੱਥੇ ਐਕਟ ਲੈਣ, ਲੇਕਿਨ ਇਹ ਹਰਕਤ ਤੇ। ਹਾਂਜੀ ਉਹ ਇਸੇ ਲਈ ਮੈਨੂੰ ਕਿਤੇ ਨਾ ਕਿਤੇ ਲੱਗਿਆ ਵਾ दानिश में भी। यार मेरे आपको मजबूरियों का तो पता ही है, मैं क्यों नहीं कर रहा, मेरा भी तो दिल करता है आपके साथ जाऊं, आपके साथ सारे, लेकिन वो साथ साथ होती है मजबूरियां। पर ये है कि जब देखे हम सब एक गुलदस्ता है, हाँ जी, उसके फूल हैं, हम आप चमेली का फूल लगा लें और ये गुलाब का फूल जो पिंक कलर का होता है, गुलाब। हेलो ਬ్రో ਜੀ, ਇਹ ਬੰਦੇ ਦੇ ਮਤਲਬ ਤੁਹਾਡੀ ਇਜਾਜ਼ਤ ਤੋਂ ਬਗੈਰ ਗੁਲਾਬ ਬਣ ਗਿਆ। ਉਹਨੇ ਕਿਸੇ ਕੋ ਨਹੀਂ ਪੁੱਛਿਆ, ਉਹ ਤਾਂ ਗੁਲਾਬ ਬਣ ਗਿਆ। ਭਾਜੀ ਇਹਨੂੰ ਗੁਲਾਬ ਲੱਗੇ ਨੇ। ਹਾਂਜੀ अब मैं 6 साल दुबई रह गया, मैंने कही जा रहा यार साना तू भी घूम ली यार, चल ਇਹਨੂੰ ਕੀ ਚਾਹ ਚੜੇ ਜਾਣ। ਨਹੀਂ ਇਹ ਕਿਹੜਾ ਫੁੱਲ ਹੈ ਜੀ? ਇਹ ਹੈਗਾ ਵਾ ਕਲੀ ਦਾ, ਕਲੀ ਚੰਗੜਮੁਖੀ ਦਾ ਨਹੀਂ? ਜੋਤੇ ਦਾ ਨਹੀਂ, ਕਲੀ ਚੰਗੜਮੁਖੀ ਦਾ ਨਹੀਂ, ਇਹ ਕਲੀ ਦਾ ਫੁੱਲ ਹੈਗਾ ਵਾ। ਔਰ ਯਕੀਨ ਕਰੋ ਇਹ ਸਾਡੀ ਟੀਮ ਦਾ ਬਹੁਤ ਖਾਸ ਅਹਿਮ ਰੁਕਨਵਾ, ਤੇ ਮੈਨੂੰ ਲੱਗਦਾ ਕਿ ਇਹ ਹੀ ਜਾਣਾ ਜੀ।
ਅੱਛਾ ਵੇਖਿਆ ਲਿਆਇਆ ਨਾ ਥੱਲੇ ਮੈਨੂੰ ਲੱਗ ਰਿਹਾ ਨਹੀਂ ਬਾਤ ਇਹਨੇ ਬਗੈਰ ਦੱਸੇ ਪੁੱਛੇ ਪਿਛਲੇ ਦਿਨਾਂ ਚੋਂ ਛੁੱਟੀਆਂ ਕੀਤੀਆਂ ਉਹ ਭਾਈ ਇਹਦੇ ਨਾ ਤੇ ਕੋਈ ਮੈਸੇਜ ਨਾ ਕੋਈ ਗੱਲ ਨਾ ਕੋਈ ਬਾਤ ਸਰ ਜੀ ਇਹਦੇ ਤੇ ਤੁਸੀਂ ਐਲੀਗੇਸ਼ਨਸ ਦੇ ਜਿਹੜੇ ਤੁਸੀਂ ਅੰਬਾਰ ਲਾ ਲਓ ਨਾ ਇਹਨੇ ਜੋ ਕੁਝ ਕੀਤਾ ਐਲੀਗੇਸ਼ਨਸ ਹੀ ਹੁੰਦਾ ਨਾ। ਫਰੀਦ ਮਾਰ ਤੁਹਾਡੀ ਗੱਲ ਕੱਟ ਰਿਹਾ, ਇਹ ਬਾਹਰ ਬੰਦਾ ਵਾ ਜਿਹੜਾ 5-7 ਦਿਨ ਆ ਕੇ ਨਾ ਲੱਖ ਰੁਪਏ ਸੈਲਰੀ ਲੈ ਕੇ ਫਿਰ ਕਹੀ ਉਹਦਾ ਕਰਮ ਆ ਭਰਾਵਾ, ਉਹਦਾ ਕਰਮ ਆ ਇਹ ਨਹੀਂ ਪਤਾ ਯਾਰ ਬੰਦੇ 7 ਦਿਨ ਜੀ ਅਸੀਂ ਇਦਾਂ ਦੇ ਰਹੀਦਾ ਨਾ। ਆ ਦੂਜੀ ਗੱਲ ਕੀ ਕਹਿ ਰਹੇ ਸੀ ਸਲਮਾਨ ਭਾਈ ਨੂੰ ਤੁਸੀਂ? ਮੈਂ ਕਹਿ ਰਿਹਾ ਸੀ ਵੀ ਕਿ ਇਹ ਜ਼ਿਆਦਾਤਰ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਫਿਰ ਕਦੀ ਅਗਲੇ ਨੂੰ ਕਿਸੇ ਨਤੀਜੇ ਤੇ ਲੈ ਆਉਂਦੀਆਂ ਹੁੰਦੀਆਂ। ਉਹ ਹਫਤੇ ਵਾਲੀ ਗੱਲ ਹੋ ਰਹੀ ਸੀ ਜਿਹੜਾ ਛੁੱਟੀਆਂ ਕੀਤੀ ਭਾਈ ਛੁੱਟੀਆਂ ਹੋ ਨਹੀਂ ਜਾਂਦੀਆਂ ਦੱਸੋ ਏਦਾਂ ਨਾ ਅਸੀਂ ਸਕੂਲੇ ਆ ਪਹਿਲੇ ਦਰਖਾਸਤ ਲਿਖਣੀ ਫਿਰ ਬੰਦੇ ਨੂੰ ਕੰਮ ਪੈ ਗਿਆ। ਮੈਨੂੰ ਜਿੱਥੇ ਲੈ ਗਏ ਸੀ ਉੱਥੇ ਰੋਸ਼ਨੀ ਵੀ ਨਹੀਂ ਪੈਂਦੀ। ਨਹੀਂ ਕੌਣ ਲੈ ਗਿਆ ਸੀ ਲੈ ਗਏ ਸੀ ਮੈਨੂੰ ਕੀ ਪਤਾ ਝੋਲਾ ਜਿਹਾ ਮੂੰਹ ਤੇ ਪਾਇਆ ਉਹ ਭਾਈ ਗਿਆ ਉਹ ਭੈਣ ਭਰਾ ਹੀ ਲੈ ਗਏ ਸੀ ਇਹਨੂੰ। ਹਾਂ ਜੋ ਤਨਖਾਹ ਮਿਲਦੀ ਲੈ ਜਾਂਦੇ ਉਧਰ ਨੂੰ ਭਾਈ। ਇਹਦੇ ਭਰਾ ਆਪਸ ਵਿੱਚ ਕਹਿੰਦੇ ਹੁੰਦੇ ਯਾਰ ਬਿੱਲ ਬਹੁਤਾ ਹੋ ਗਿਆ, ਬਾਸ ਨੂੰ ਗਵਾਹ ਨਹੀਂ ਕਰਨਾ ਚਾਹੀਦਾ ਯਾਰ ਜਿਹੜਾ ਮੂੰਹ ਤੇ ਕਾਲਾ ਝੋਲਾ ਪਾਉਂਦੇ ਨੇ ਇਹਨੇ ਗੁੱਸੇ ਨਾਲ ਕਹਿੰਦੇ ਇਹਨੂੰ ਧਵਾਓ ਬਸ, ਹੋਰ ਕੋਈ ਨਹੀਂ। ਉਹ ਚ ਸਮੈਲ ਬਹੁਤ ਆਉਂਦੀ ਸੀ ਭਾਈ ਬਾਸ ਭਾਵੇਂ ਲੇਟ ਆਂਦਾ ਜਾਂ ਛੁੱਟੀਆਂ ਕਰਦਾ ਪਰ ਉਹ ਅਦਾਰੇ ਨਾਲ ਤੇ ਮੁਖਲਸ ਜੀ। ਸਰ ਮੁਖਲਸ ਕਿਹੜਾ ਬੰਦਾ? ਹੁਣ ਮੈਂ ਜੇ ਫਰਜ਼ ਕਰੋ ਮੈਂ ਕਹਿ ਦਿਆਂ ਵੀ ਕਾਲੂ ਮੁਖਲਸ ਨਹੀਂ, ਠੀਕ ਹੈ ਤੁਸੀਂ ਮੰਨ ਲਓ? ਈਜ਼ੀ ਯਾਰ ਅੱਗੋਂ ਕਹਿੰਦਾ ਹੁੰਦਾ ਨਹੀਂ ਮੈਂ ਤੇ ਭਾਈ ਮੰਨਾ ਕਾਲੂ ਇਸ ਅਦਾਰੇ ਨਾਲ ਨਹੀਂ ਮੁਖਲਸ ਹੈਗਾ, ਉਹ ਪਰਲੇ ਕਿਚਨ ਨਾਲ ਬਹੁਤ ਮੁਖਲਸ ਹੈ। ਨਹੀਂ ਤੂੰ ਬੜਾ ਬਾਂਹ ਤੇ ਅਦਾਰਾ ਲਗਾ ਕੇ ਫਿਰਦੇ ਆ ਬਹੁਤ ਅੱਛੇ ਤੂੰ ਬੜਾ ਕਿਤੇ ਇੱਥੇ ਸਜਾ ਜਾਂਦੀ ਸਾਰੇ ਮੈਂ ਕਿਚਨ ਚ ਨਾ ਸਾਰੇ ਆ ਕੇ ਇਹੀ ਪੁੱਛਦੇ ਭਾਣ ਕਿੱਥੇ। ਇੱਕ ਜਦੋਂ ਅੰਦਰ ਆਉਂਦਾ ਇਹੀ ਪੁੱਛੂਗਾ ਬਚਿਆ ਕੁਛ। ਇਮਲੀ ਸਾਹਿਬ ਤੁਸੀਂ ਦੋਵਾਂ ਨੇ ਫੈਸਲਾ ਕਰਨਾ ਵਾ ਕਿ ਤੁਹਾਡੇ ਦੋਨੋਂ ਚ ਕਿਹੜਾ ਜਾਣਾ ਚਾਹੀਦਾ, ਉਹ ਜਾਣਾ ਚਾਹੀਦਾ ਕਿ ਤੁਸੀਂ? ਪਹਿਲੇ ਤੀਜੇ ਦਾ ਹਿਸਾਬ ਲਾਓ ਮਿੱਠਾ ਜੀ, ਤੇ ਇਹ ਮਿੱਠੇ ਦਾ ਇਹੀ ਹੈ ਤੀਜਾ। ਮੈਨੂੰ ਭਾਜੀ ਆ ਧਿਆਨ ਤੂੰ ਹੁਣ ਪਾਇਆ ਸਹੀ ਧਰੋਲਾ ਇਹਦਾ ਵਾ ਭਾਈ ਨੇ। ਸਲਮਾਨ ਭਾਈ ਕੱਲ ਪਰਸੋਂ ਅਸੀਂ ਮੈਂ ਤੇ ਨਿਕਲੇ, ਅਸੀਂ ਸ਼ਵਾਰਮਾ ਖਾਣ ਚੱਲੇ ਤੇ ਬਾਅਦ ਚ ਛੁੱਟੀ ਹੋਈ ਮੇਰੇ ਨਾਲ ਹੀ ਨਿਕਲਿਆ। ਮੈਨੂੰ ਦਾਨਿਸ਼ ਕਵੇ ਸ਼ੁਕਰ ਆ ਯਾਰ ਜੇਲ੍ਹ ਚੋਂ ਨਿਕਲਿਆ। ਕੌਣ ਕਹਿੰਦਾ? ਮਿੱਠਾ 7:30 ਵਜੇ ਸਵੇਰ ਉਸਤਾਦ ਹੁਣੀ ਸੁੱਤੇ ਹੀ ਨੇ ਹਲੇ, ਠੀਕ ਹੈ। 8:30 ਵਜੇ ਆਇਆ ਕਹਿੰਦਾ ਉਸਤਾਦ ਜੀ ਲਾਈਏ ਸੈੱਟ। ਓ ਯਾਰ ਅੱਛਾ ਲੋਕ ਨਾ ਹੁੰਦਾ ਵਾ ਸੌਰੀ ਲੋਕ ਲੇਟ ਆਉਣ ਦੀ ਵਜ੍ਹਾ ਤੋਂ ਦਫ਼ਤਰਾਂ ਚੋਂ ਨਿਕਲਦੇ ਨੇ ਤੇ ਛੇਤੀ ਆਉਣ ਦੀ ਵਜ੍ਹਾ ਤੋਂ ਯਾਰ ਇਹ ਕਸਮੇ ਇਹਨੂੰ ਤਾਂ ਉਸਤਾਦ ਜੀ ਕਹਿੰਦੇ ਨੇ ਨਾ ਵੀ ਯਾਰ ਕੱਲ ਨਾ 11 ਵਜੇ ਆਇਓ ਤੇ ਇਹ 9 ਵਜੇ ਬੂਹੇ ਤੇ ਖਲੋਤਾ ਹੁੰਦਾ ਉਸਤਾਦ ਜੀ 11 ਵੱਜਣੇ ਆ ਤੁਸੀਂ ਪਹੁੰਚੀਏ ਆਪਾਂ। ਇਹ ਭਾਈ 9 ਵਜੇ ਉਸਤਾਦ ਜੀ ਕਹਿਣਾ ਨਾ ਆਣਾ ਤੇ 7 ਵਜੇ ਗੇਟ ਤੇ ਬਿੱਲੀ ਵਾਂਗੂ ਐ ਥੱਲੋਂ ਵੇਖਣ ਦਿਆ ਆ ਗਏ ਕਦੀ ਉਧਰ ਨੂੰ ਜਾਊਗਾ। ਇਸ ਵਕਤੇ ਕੰਮ ਤੇ ਆ ਜਾਂਦਾ, ਇਸ ਵਕਤੇ ਸੁਬਾਹ ਕੇ ਸਭ ਤੋਂ ਪਹਿਲੇ ਦਫ਼ਤਰ ਚ ਕਰਦਾ ਕੁੜੂ ਇੱਕ ਦਿਨ ਭਾਈ ਮੈਨੂੰ ਘਰੋਂ ਨਿਕਲਣ ਲੱਗਿਆ ਇਹਨੇ ਫੋਨ ਕੀਤਾ, ਮੈਂ ਸ਼ੈਲ ਦੇਖੀ ਹੋਰ ਕਲਰ ਇੱਥੇ ਆਇਆ ਮੈਂ ਕਿਹਾ ਮਿੱਠੇ ਸ਼ੋਅ ਕੀਤਾ? ਕਹਿੰਦਾ ਨਹੀਂ ਘੰਟਾ ਖਲੋ ਕੇ ਫਿਰ ਘਰ ਗਿਆ, ਫਿਰ ਮੈਂ ਕੱਪੜੇ ਬਦਲੇ। ਕਹਿੰਦਾ ਇਹ ਨਹੀਂ ਤਾਲਾ ਲੱਗਾ ਯਾਰ ਇਹ ਬਹੁਤ ਟਾਈਮ ਨਾਲ ਹੁੰਦਾ ਯਾਰ। ਪਤਾ ਕਿਉਂ ਟਾਈਮ ਨਾਲ ਹੁੰਦਾ? ਅਸਲ ਚ ਬੇਸਿਕ ਕੁਝ ਰੀਜ਼ਨਸ ਹੁੰਦੀਆਂ ਨੇ ਘਰ ਦੀਆਂ ਵੀ। ਉਹ ਮੰਜੀਆਂ ਪੂਰੀਆਂ ਇਹਨੇ ਆਣਾ ਹੁੰਦਾ ਤੇ ਵੱਡੇ ਭਰਾ ਨੂੰ ਜਾ ਕੇ ਸੋਣਾ ਹੁੰਦਾ। ਅੱਛਾ ਰੋਜ਼ ਭਾਵੇਂ ਅਗਲੇ ਦਿਨ 2 ਵਜੇ ਵੀ ਕੰਮ ਤੇ ਆਣਾ ਹੋਵੇ ਨਾ ਤੇ ਵਰਨਾ ਭਰਜਾਈ ਨੂੰ ਕਹਿੰਦਾ ਮੈਨੂੰ ਸਾਜਰੇ ਠਾ ਦੀ। ਇੰਨੀ ਜਲਦੀ ਦਫ਼ਤਰ ਆਂਦਾ ਇਹਦਾ ਨਾਮ ਆਪਣਾ 5 ਪਿਆ ਯਾਰ ਮਿੱਠੇ ਦੀ ਵਾਕਈ ਯਾਰ। ਭਾਈ ਗਫੂਰ ਮੇਰਾ ਯਾਰ ਲੱਪਾਈ ਗਫੂਰ ਮੰਜੀ ਇਹਦਾ ਟੇੜੀ ਖੜੀ ਕਰਕੇ ਇਧਰੋਂ ਵਿੱਚ ਬਾਸ ਲਾ ਕੇ ਵਿੱਚ ਨਾ ਆਪਣਾ ਛੋਟਾ 25,000 ਵਾਜਾ ਲਾ ਕੇ ਉਹ ਵੱਡਾ ਨਹੀਂ ਉਹ ਬਣਾਇਆ ਜੀ ਮੰਜੀ ਖੜੀ ਕਰਕੇ ਬਾਸ ਲਾ ਕੇ ਪਿਆਨੋ ਬਣਾਇਆ। ਪੂਰਾ ਮਜ਼ਾ ਲੈ ਲਿਆ ਯਾਰ ਛੋਟੇ ਬੱਚੇ ਕਿੰਨੀ ਛੇਤੀ ਉੱਠ ਜਾਂਦੇ ਸਵੇਰ, ਮਤਲਬ ਫੁੱਲ ਸਾਰੇ ਘਰ ਦੇ ਸੋ ਰਹੇ ਹੁੰਦੇ ਤੇ ਉਹਨਾਂ ਦੀ ਆਵਾਜ਼ ਆਉਣ ਲੱਗ ਪੈਂਦੀ। ਉਸ ਤੋਂ ਪਹਿਲੇ ਉਹਨੂੰ ਉਠਾ ਕੇ ਕਹਿ ਰਿਹਾ ਯਾਰ ਤੂੰ ਅੱਜ ਆਵਾਜ਼ ਨਹੀਂ ਦਿੱਤੀ। ਅੱਛਾ ਰਾਤ ਬੇਗਮ ਨੂੰ ਕਹਿ ਕੇ ਸੌਂਦਾ ਮੈਨੂੰ ਸਵਖਤੇ ਉਠਾ ਦੀ ਤੇ ਸਵੇਰੇ ਉਠਾ ਕੇ ਬੇਗਮ ਨੂੰ ਉਠਾ ਕੇ ਕਹਿਣਾ ਹੁੰਦਾ ਮੈਨੂੰ ਉਠਾ ਵੀ। ਉੱਤੋਂ ਭਾਈ ਟਾਈਮ ਨਾਲ ਆ ਕੇ ਵੀ ਡਰਿਆ ਹੋਊਗਾ। ਹਲੇ ਗੇਟ ਲੱਗਾ ਇੱਕ ਦਿਨ ਤੇ ਬਾਹਰ ਨਾ ਕਿਤੇ ਉਹ ਆਂਦੇ ਵਾਈਫਾਈ ਦੇ ਸਾਰੇ ਸਿਗਨਲ ਬਾਹਰ ਹੀ ਤਸਵੀਰ ਸੁੱਟਣ ਦੇ ਆ ਔਕੇ ਆ ਕਹਿੰਦਾ ਮੈਂ ਆ ਗਿਆ। ਇਨ ਆਫਿਸ ਹੋਣਾ ਚਾਹੀਦਾ ਵਾ ਸਿਚੁਏਸ਼ਨ ਜਿਹੜੀਆਂ ਕੌਮਾਂ ਤਰੱਕੀ ਨਹੀਂ ਨਾ ਕਰਦੀਆਂ ਉਹ ਲੇਟ ਆਉਂਦੀਆਂ ਵਾ। ਜਿਸ ਬੰਦੇ ਨੇ ਤਰੱਕੀ ਕਰਨੀ ਉਹ ਜਲਦੀ ਆਵੇ। ਉਸਤਾਦ ਜੀ ਨੇ ਕਿਹਾ ਕੱਲ ਨੂੰ 2 ਵਜੇ ਆ ਜਿਓ ਤੇ ਉਸਤਾਦ ਜੀ ਨੂੰ ਪਰਾਂ ਨੂੰ ਮੂੰਹ ਕਰਕੇ ਮਾੜਾ ਜਿਹਾ ਦੇਖਿਆ ਤੇ ਉੱਥੇ ਹੀ ਬੈਠਾ ਕਹਿੰਦਾ ਮੈਂ ਆ ਗਿਆ।
ਯਾਰ ਘਰੋਂ ਬੇਗਮ ਨੇ ਕਿਹਾ ਵਾ ਕਿ ਇਧਰ ਟਾਈਮ ਨਾਲ ਆ ਜਾਓ, ਕਹਿੰਦਾ ਬਸ ਨਿਕਲਣ ਲੱਗਾ ਵਾ। ਉਹਨੇ ਫੋਨ ਬੰਦ ਕਰਤਾ ਤੇ ਕਹਿੰਦਾ ਬੂਆ ਵੀ ਖੋਲ ਲੈਣਾ। ਆ ਗਿਆ, ਪਹੁੰਚ ਗਿਆ। ਏਡੀ ਸਪੀਡ ਹੋਈ ਦੀ ਤੋਵਾ। ਮਹਿਮਾਨ ਜਾਣਾ ਸੀ ਕਿਸੇ ਦੇ ਘਰ, ਉਹਨਾਂ ਨੇ ਕਿਹਾ ਯਾਰ ਉਹ ਮਿੱਠਾ ਆ ਰਿਹਾ, ਜਾਓ ਬੋਤਲ ਫੜ ਲਿਓ। ਤੇ ਉੱਥੇ ਖਲੋਤਾ ਕਹਿੰਦਾ ਚਲੋ ਇਕੱਠੇ ਹੀ ਚੱਲਦੇ। ਇੰਜ ਕਰਕੇ ਬੋਲਦਾ ਅਗਲੇ ਘਰ। ਯਾਰ ਅਗਰ ਮੈਂ ਟਾਈਮ ਨਾ ਆਇਆ ਵਾ, ਵਕਤ ਨਾ ਆਇਆ, ਅੱਜ ਜਵਾਬ ਹੀ ਤੇ ਹੋ ਗਿਆ ਨਾ। ਓ ਯਾਰ ਤੋਬਾ, ਇਹ ਬਹੁਤ ਛੇਤੀ ਹੁੰਦਾ ਉਸਤਾਦ ਜੀ, ਕਸਮ ਹੈ। ਇਹਨਾਂ ਦੇ ਮਹੱਲੇ ਜਿਹੜੇ ਚੀਜ਼ਾਂ ਵੇਚਣ ਵਾਲੇ ਉਹਨਾਂ ਨੂੰ ਕਹੀ ਜਾਊਗਾ ਟਾਈਮ ਨਾਲ ਆਇਆ ਕਰੋ, ਮੈਂ ਕਦੋਂ ਦਾ ਫਿਰਨ ਡਿਆ ਇੱਥੇ ਯਾਰ। ਸ਼ਾਮ ਨੂੰ ਕੰਮ ਤੋਂ ਜਾ ਕੇ ਬੱਚੇ ਚੁੰਮਣ ਲੱਗ ਪੈਂਦੇ ਵੀ ਮੈਂ ਸਵੇਰੇ ਮੂੰਹ ਹਨੇਰੇ ਹੀ ਨਿਕਲਣਾ। ਵੱਡੀ ਤੈਤ ਕੀ ਕੁਰਬਾਨੀ ਦਿੱਤੀ ਤੇ ਉਦੋਂ ਵੀ ਕੁੱਟ ਖਾਦੀ ਹੈ। ਕਿਉਂ ਕਸਾਈ 4 ਵਜੇ ਨਾਲ ਲੈ ਕੇ ਫਿਰੀ ਜਾਂਦੇ। ਯਾਰ ਇਹਨੇ ਤੇ ਅੱਲਾ ਮਾਵੀ ਤੇ ਵਿਆਹ ਦੇ ਉੱਤੇ ਉਹਨਾਂ ਨੇ ਕਿਹਾ ਸਵੇਰੇ 10 ਵਜੇ ਜਿਹੜੀ ਜੰਜ ਜਾਣੀ ਹੈ, ਤੇ ਸਹੁਰਿਆਂ ਤੇ ਜਾ ਕੇ ਕਹਿੰਦੇ ਓਏ ਆ ਵੀ ਜਾਓ ਹੁਣ। ਦੁਪਹਿਰ ਦੀ ਰੋਟੀ ਜਿਹੜੀ ਲੈ ਕੇ ਆਉਂਦਾ ਨਾ, ਅਸੀਂ ਸਾਰੇ ਲਿਆ ਰਹੇ ਹੁੰਦੇ ਤੇ ਦੁਪਹਿਰ ਦੀ ਰੋਟੀ ਖਾ ਰਹੇ ਹੁੰਦੇ। ਕਸਮ ਕਈ ਵਾਰੀ ਹੈ ਅਸੀਂ ਆਨੇ ਤੇ ਲੰਚ ਕਰ ਰਹੇ ਹੁੰਦੇ। ਯਾਰ ਇਹਦਾ ਆਪਾਂ ਇਹਨੂੰ ਆਰਟਿਸਟ ਕਹਿੰਦੇ ਆ, ਝੰਡੇ ਪੀਰ ਵਾਲੇ ਕਹਿੰਦੇ ਸਾਡਾ ਚੌਕੀਦਾਰ ਆ। ਜਿਸ ਮਹੱਲੇ ਚ ਰਹਿੰਦਾ ਉਹ ਕਹਿੰਦੇ ਚੌਕੀ। ਨਹੀਂ ਯਾਰ ਇਹ ਰੌਲਾ ਵਾ ਇਹਦਾ। ਇਹ ਪਤਾ ਕੀ ਟਾਈਮ ਨਾਲ ਆਉਂਦਾ ਜਾਂਦਾ ਵਾ। ਇਸ ਤੋਂ ਭਾਵੇਂ ਨਾ ਹੁਣ ਉੱਥੇ ਵਾਕਈ ਤੁਹਾਡੇ ਲਈ ਗੱਲ ਸਹੀ ਆ, ਮੰਜੀ ਇੱਕ ਵਾ ਕਿਤੇ ਤੇ ਇਹ ਭਰਾ ਇੱਕ ਨੇ ਸੌਣਾ ਤੇ ਇੱਕ ਨੇ ਨਿਕਲਣਾ ਹੁੰਦਾ। ਮੈਂ ਤੁਹਾਨੂੰ ਇੰਨਾ ਦੱਸ ਦਵਾਂ, ਵਕਤ ਤੇ ਆਉਣ ਵਾਲੇ ਨੂੰ ਕਦੀ ਜਵਾਬ ਨਹੀਂ ਹੁੰਦਾ, ਬਸ ਮੈਸੇਜ ਹੁੰਦਾ ਈਜ਼ੀ ਹੋ ਜਾ। ਈਜ਼ੀ ਕਾਲੂ ਨੇ ਉਧਰ ਬੜੀ ਅੱਛੀ ਗੱਲ ਕੀਤੀ, ਕੀ ਕਹਿੰਦੀ ਈਜ਼ੀ ਆ? ਕਹਿੰਦਾ ਯਾਰ ਛਿੜਕਾਣਾ ਮਾਰੂ, ਮੈਨੂੰ ਵੈਸੇ ਸਾਈਡ ਤੇ ਮੈਸੇਜ ਕਰਦੀ ਈਜ਼ੀ ਹੋ ਜਾਂਦਾ। ਮੈਂ ਕਿਹਾ ਯਾਰ ਦਬਕੇ ਨਾ ਮਾਰੀ ਜਾ, ਮੈਨੂੰ ਪਤਾ ਤੂੰ ਈਦੀ ਵਾਲੀ ਮੈਸੇਜ ਕਰਨਾ, ਦਬਕੇ ਤਾਂ ਮਾਰਨੇ। ਇੰਨਾ ਕਲਾਸੀਕਲ ਸਿੰਗਰ ਦਾ ਸ਼ੌਕ ਆ। ਉਹ ਕਲਾਸੀਕਲ ਗਿਟਾਰ ਨਹੀਂ ਹੁੰਦੀ, ਛੱਜ ਤੇ ਯਾਰੀ ਬਣ ਕੇ ਬੈਠਾ ਤੇ ਉਹਨੂੰ ਵਜਾ ਉਹ ਸਾਰੀਆਂ ਉਂਗਲਾਂ ਪਰੋ ਨਹੀਂ ਭਾਈ। ਇਹਦਾ ਛੋਟਾ ਭਰਾ ਨਹੀਂ, ਉਹਨੂੰ ਪੱਖੇ 'ਚ ਮੂੰਹ ਦੇ ਰਿਆਜ਼ ਕਰਦੇ ਨੇ, ਛੱਜਾ ਲਾ ਕੇ ਰਿਆਜ਼ ਕਰਨਾ ਸੀ। ਸਾਰਾ ਮੂੰਹ ਵਿੱਚ ਛੱਜਾ ਤਾਂ ਲਾਈ ਨਾ ਕੋਈ। ਮੈਨੂੰ ਨਾ ਉਸਤਾਦ ਜੀ ਨੇ ਬੜਾ ਮਤਲਬ ਉਹਨਾਂ ਨੇ ਕਿਹਾ ਯਾਰ ਬਹੁਤ ਜ਼ਰੂਰੀ ਹੈ ਬੰਦੇ ਨਾ ਫਾਰਗ ਕਰੋ ਯਾਰ, ਇਹ ਨਹੀਂ ਸਹੀ ਹੈਗੇ। ਹੋ ਸਕਦਾ ਜ਼ਰੂਰੀ ਚ ਪਹਿਲੋਂ ਤੁਸੀਂ ਹੋਵੋ। ਹਾਂ ਮਿਲੀ ਦੀ ਵੀ ਸਹੀ ਵੈਲ ਗੱਲ। ਤੁਸੀਂ ਉਸਤਾਦ ਨੂੰ ਬੜਾ ਸੁੱਖ ਪਹੁੰਚਾਇਆ ਵਾ। ਕੰਨਾਂ ਵਾਲੇ ਸ਼ੋਅ ਵੀ ਤੁਹਾਡੇ ਆਏ ਆ, ਫੁੱਲਾਂ ਵਾਲੇ ਵੀ ਆਏ ਆ, ਫਿਰ ਤੁਹਾਨੂੰ ਤਾਂ ਘਰ ਜਾ ਕੇ ਸ਼ੋਅ ਬਣਾਏ ਤੁਹਾਡੇ ਕਿ ਫਰੀਦ ਸਾਹਿਬ ਮੁੜੇ ਆਓ। ਸਹੀ ਗੱਲ ਆ ਭਾਈ। ਇਮਲੀ ਦੀ ਭਾਈ ਫੈਸਲ ਵੀ ਗਿਆ ਪਿੱਛੇ। ਉਹ ਜਿੱਡੇ ਮਰਜ਼ੀ ਤੁਸੀਂ ਉਸਤਾਦ ਜੀ ਖੂਬਸੂਰਤ ਹੋ, ਇਸ ਟਾਈਮ ਜਿੱਡੀ ਮਰਜ਼ੀ ਤੁਹਾਡੀ ਅੱਛੀ ਗੱਲ ਹੋਣ ਲਈ ਹੋਵੇ, ਲੇਕਿਨ ਜਦੋਂ ਰੱਬ ਵੱਲੋਂ ਛੁੱਟੀ ਹੋ ਜਾਵੇ ਪਤਾ ਨਹੀਂ ਲੱਗਦਾ। ਸਹੀ ਹੈ ਯਾਰ। ਉਹਦੀ ਭਾਵੇਂ ਉਹਨੂੰ ਜਵਾਬ ਹੋ ਜੇ, 11 ਬੰਦੇ ਉਹਦੇ ਮੁੰਡੇ ਤੇ ਬੈਠੇ ਆ। ਉਹ ਹਾਂਜੀ ਪੜ੍ਹ ਲਈ ਹਾਂ ਨਹੀਂ 11 ਬੰਦੇ ਉਹਨੂੰ ਪਤਾ ਕਿ ਯਾਰ ਸਪੀਡ ਹੈ। ਅਗਲਾ ਦਾ ਚੈਲੰਜ ਆ, ਤੁਸੀਂ ਇੰਨੀ ਕਰਕੇ ਕਾਪੀ ਹਵਾ 'ਚ ਮਾਰ ਦੋ, ਨੋਟ ਥੱਲੇ ਨਹੀਂ ਡਿੱਗਣ ਦਊਗਾ, ਕਾਪੀ ਸਾਰੀਆਂ ਇੰਜ ਨਹੀਂ ਫੜੂ। ਉਹਨੂੰ ਤਾਂ ਉਹਨੇ 11 ਬੰਦੇ ਜਾ ਕੇ ਹੈਡ ਲਾਈ ਜਾਣਾ ਵਾ। ਨਹੀਂ ਅਸੀਂ ਤੇਰੇ ਨਾ ਇਲਾਕੇ ਦਾ ਨਕਸ਼ਾ ਲੈ ਨਾ, ਸੈਟੇਲਾਈਟ ਚੁੱਕਣ ਨਹੀਂ ਲਿਆ ਸਮਝ ਆਈ। ਉਹ ਇਸੇ ਰੌਲੇ 'ਚ ਨੇ ਕਿ ਜ਼ਮੀਨ ਤੇ ਹੈ ਕਿ ਨਹੀਂ ਹੈ ਝੰਡਾ ਪੀਰ। ਉਹ ਕਾਨੂੰਨੀ ਵਾਲਿਆਂ ਨੇ ਪੱਥਰ ਤੇ ਗੇਟ ਲਾਇਆ ਤੇ ਮਿੱਠਾ ਉਹਨੂੰ ਸ਼ੀਸ਼ੇ ਪਾਈ ਜਾਵੇ ਤਾਂ ਪੱਥਰ ਦਾ ਗੇਟ। ਯਾਰ ਇਹਨਾਂ ਦੀ ਪਿਛਲੀਆਂ ਕੀ ਕਿਹਾ ਮੈਨੇ? ਕਹਿ ਦੇ ਬਾਬਾ ਜਵਾਨ ਬਜ਼ੁਰਗ ਵਾ, ਗੱਲ ਕਰਦਾ ਨਾਲ ਕੰਮ ਦੋ। ਨਹੀਂ ਉਹ ਤੇ ਭਾਵੇਂ ਜਿਸ ਇਲਾਕੇ ਦਾ ਹੈ ਵਾ ਨਾ, ਉਹ ਸਿੰਗਿੰਗ ਦਾ ਉਧਰ ਪਤਾ ਹੀ ਨਹੀਂ ਹੈਗਾ ਭਾਵੇਂ। ਉਧਰ ਬੈਂਕ ਹੀ ਕੋਈ ਨਹੀਂ ਹੈਗਾ, ਤੂੰ ਹਿਸਾਬ ਲਾ ਲਓ ਵੀ ਕਿੱਦਾਂ ਦਾ ਇਲਾਕਾ ਹੋਣਾ। ਜਿਹੜਾ ਐਲਾਨ ਕਰਦਾ ਲੋਕੀ ਉਹਦੇ ਫੈਨ ਹੋ ਜਾਂਦੇ। ਇੱਕ ਬੰਦਾ 75 ਰੁਪਏ ਲੈ ਕੇ ਉਸ ਇਲਾਕੇ 'ਚ ਬੜੇ, ਤੈਨੂੰ ਕਹਿੰਦੇ ਭਾਜੀ ਬਾਹਰੋਂ ਆਏ ਨੇ। ਤੇਰੇ ਇਲਾਕੇ 'ਚ ਵੀ ਬੈਂਕ ਨਹੀਂ ਹੈ, ਇੱਕ ਬੰਦੇ ਨੂੰ ਪੈਸੇ ਫੜਾਉਂਦੇ ਤੇ ਉਹਦਾ ਨਾਂ ਹੀ ਪਿਆ ਸਦੀਕ HBL। ਐਵੇਂ ਕਈ ਉਹ ਐਮਸੀ ਵੀ ਟੁਰਿਆ ਹੁੰਦੇ ਆ। ਮਿੱਠੇ ਤੇਰੇ ਇਲਾਕੇ ਦਾ ਵੀ ਪਤਾ ਵਾ, ਇਹਦੇ ਨਾਲ ਇਲਾਕੇ 'ਚ ਹਲੇ ਵੀ ਪੁਲਿਸ ਉਹ ਆਉਂਦੀ ਜੀ ਘੋੜਿਆਂ ਤੇ ਏਡੇ ਏਡੇ ਕੱਚੇ ਪਾ ਕੇ ਨਹੀਂ ਸੀ ਆਉਂਦੇ, ਉਹ ਨਹੀਂ ਪੁਲਿਸ ਆਉਂਦੀ। ਇਹ ਤੇਰੇ ਇਲਾਕੇ 'ਚ ਕਿਸੇ ਨੂੰ ਗੋਸ਼ਤ ਦਾ ਨਹੀਂ ਪਤਾ, ਉੱਤੇ ਸਦਕਾ ਖਰਾਦ ਵੀ ਸਲਾਦ ਦਾ ਸੁੱਟਦੇ ਜਾਂਦੇ ਕਰਕੇ, ਸਲਾਦ ਘੁਮਾ ਕੇ ਮਾਰੀ ਚੀੜਾਂ ਵੀ ਲੈ ਜਾਂਦੀਆਂ। ਯਾਰ ਇਹਦੇ ਇਲਾਕੇ ਤੇ ਹਲੇ ਤੱਕ ਨੋਟ ਸਿੱਕੇ ਹਲੇ ਤੱਕ ਨਹੀਂ, ਉਹ ਸਿੱਪੀਆਂ ਤੇ ਆਟਾ ਦੇ ਦਿੰਦੇ, ਉਹ ਜਿਹੜੀਆਂ ਸਮੁੰਦਰ 'ਚੋਂ ਨਹੀਂ ਨਿਕਲਦੀਆਂ। ਉਹ ਯਾਰ ਜਿਹੜੀ ਸੁਲਤਾਨ ਰਾਈ ਦੀ ਫਿਲਮ 'ਚ ਡਾਈ ਨਹੀਂ ਆਉਂਦੀ, ਕਹਿੰਦਾ AI ਇੱਕ ਬੰਦਾ ਮੋਟਰਸਾਈਕਲ ਲੈ ਕੇ ਇਹਨਾਂ ਦੇ ਲਾਗੇ 'ਚ ਬੜੇ ਤੇ ਸਾਰੇ ਕੋਣੀਆਂ ਭਰ ਵੇਖਣ ਜਾਂਦੇ ਵੀ ਘਰੇ ਕੋਈ ਬੰਬ ਵਾਲੀ ਸ਼ੈ ਵਾ। ਆ ਕਾਲੂ ਦੇਖ ਲਾ, ਫੁੱਲ ਬਾਰਿਸ਼ ਹੋਣੀ ਫੇਰ ਸਾਨੂੰ ਬਲਾ ਬੁਲਾਉਂਦੇ ਆ। ਧੁੱਪ ਚਲਾਈ ਦੀ ਇਹਦੇ ਪਿੰਡ 'ਚੋਂ ਆਇਆ ਉਹ ਫੇਰੀ ਵਾਲਾ, ਖੰਡ ਘਿਓ ਦਾ ਪਤੀਸਾ ਲੈ ਜੇ, ਉਹਨੂੰ ਸੁਣ ਕੇ ਰੋਣ ਦੇ ਬਹੁਤ ਗਮੀ।
ਕੀ ਹੈ ਦਰਦ ਹੈ ਤੇਰੀ ਆਵਾਜ਼ ਵਿੱਚ ਹੋ ਰਹੇ ਪਿਓ ਦਾ ਪੈਸਾ ਰਾਤ ਡਰਾਮੇ ਦੀਆਂ ਹੱਲੇ ਮਿੱਠੇ ਹੋਣਾ ਦੇ ਮਹੱਲੇ 'ਚ 5 ਕਿਸ਼ਤਾਂ ਰਹਿੰਦੀਆਂ ਚੱਲਣਾ ਹਿਸਾਬ ਲਾ ਲਓ ਐਨਕ ਵਾਲੇ ਦਿਨ ਦੇ ਦੋ ਉਹਦੇ ਉਧਾਰ ਦਿੱਤਾ 3-4 ਮੁੰਡੇ ਚੌਕ 'ਚ ਛਈਆਂ ਵਾਲਾ ਮੋਬਾਈਲ ਲੈ ਕੇ ਬੜੇ ਗੌਰ ਨਾਲ ਦੇਖਦੇ ਉਹ ਬਹੁਤ ਪਿੱਛੇ ਹਾਲੇ ਲੱਗ ਗਏ ਨਾ ਆਹੋ ਯਾਰ ਕਸਮ ਪਿੰਡ 'ਚ ਡੋਲੀ ਲੰਘਣ ਦੀ ਵੀ ਹਾਲੇ ਕਹਿੰਦਾ ਉਹ ਕਿਸੇ ਦਾ ਖੁੱਡਾ ਚੋਰੀ ਹੋ ਗਿਆ ਯਾਰ ਤੂੰਬਾ ਨਹੀਂ ਹੁੰਦਾ ਤੂੰਬਾ ਵਜਾਉਣ ਵਾਲਾ ਉਹ ਇਹਨਾਂ ਦੇ ਮਹੱਲੇ ਫਿਰ ਤੇ ਉਹਨੂੰ ਕਹਿੰਦੇ ਸੋਨੂ ਨਿਗਮ ਇੰਨਾ ਪੁਰਾਣਾ ਹੀ ਕਾਲੂ ਨੇ ਬਾਹਰ ਦੇ ਮੁਲਕ ਜਾਣ ਲਈ ਪਾਸਪੋਰਟ ਬਣਵਾਇਆ ਉਹਨੂੰ ਜਿਲਤ ਵੀ ਕਰਾ ਲਿਆ ਅੱਛਾ ਪਾਸਪੋਰਟ ਐਕਸ-ਰੇ ਵਾਲੀ ਹੋ ਗਈ ਯਾਰ ਕਾਲੂ ਨੇ ਬਾਹਰ ਜਾਣ ਲਈ ਪਾਸਪੋਰਟ ਬਣਾਇਆ ਤੇ ਦੁਬਈ ਜਾਣ ਲੱਗਾ ਸੀ ਤੇ ਪਾਸਪੋਰਟ ਘਰ ਰੱਖਿਆ ਕਹਿੰਦਾ ਉਦੋਂ ਚੋਰੀ ਹੋ ਜਾਣਾ ਮਾਮਾ ਨਾਲ ਲੈ ਕੀਤਾ ਪਾਸਪੋਰਟ ਵਾਲੀ ਕਾਪੀ 'ਚ ਮੋਰ ਦੇ ਪੰਖ ਪਾਸਪੋਰਟ ਵਾਲੇ ਪਹਿਲੇ ਸ਼ਬਦ ਲਿਆ ਦਿਲ ਜਲੇ ਪਾਸਪੋਰਟ ਬਣਵਾ ਲਿਆ ਕਿਸੇ ਮੁਲਕ 'ਚ ਜਾ ਨਹੀਂ ਹੋਇਆ ਤੇ ਵੱਡੇ ਭਰਾ ਦੀਆਂ ਸਲਾਮੀਆਂ ਲਿਖਦੇ ਅੱਛਾ ਪਾਸਪੋਰਟ ਬਣਾ ਕੇ ਇੱਥੋਂ ਕਰਾਚੀ ਦੀ ਫਲਾਈਟ ਲਈ ਤੇ ਕਰਾਚੀ ਜਾ ਕੇ ਪਾਸਪੋਰਟ ਮਾਰ ਕੇ ਸੁੱਟਣ ਦੇ ਮੈਂ ਕਾਮਯਾਬ ਕੀ ਹੋਣਾ ਨਵਾਂ ਪਾਸਪੋਰਟ ਹੈ ਤੇ ਪੂਰੇ ਮਹੱਲੇ ਨੂੰ ਪੜ ਕੇ ਸੁਣਾਉਂਦੇ ਆ ਜੀ ਕਰਕੇ 2 ਆਂਡੇ ਲੈ ਕੇ ਉਹਦਾ ਵਰਕਾ ਪਾ ਕਹਿੰਦਾ ਇੱਥੇ ਲੂਣ ਪਾ ਦੇ ਪਾਸਪੋਰਟ ਦਾ ਵਰਕਾ ਵਾਲੇ ਪਾਸਪੋਰਟ ਬਣ ਗਿਆ ਤੇ ਉਰਦੂ ਬਾਜ਼ਾਰੋਂ ਉਹਦਾ ਖਲਾਸਾ ਲੱਭਣ ਦੇ ਅੱਛਾ ਜਹਾਜ਼ ਬੈਠ ਨਾ ਤੇ ਜਿਹੜੀ 에ਅਰ ਹੋਸਟਸ ਨੂੰ ਬਾਜੋ ਇਹ ਗੁੱਡੋ ਪਾਸਪੋਰਟ ਬਣਿਆ ਤੇ ਸਕੂਨ ਨਾਲ ਕਿਸੇ ਦਰਾਜ਼ ਰੋਜ਼ ਹੈ ਤੇ ਘੜੇ 'ਚ ਰੱਖਿਆ ਹੋਇਆ ਯਾਰ ਪਾਸਪੋਰਟ ਦਫ਼ਤਰ ਜਾ ਕੇ ਉਹਨੂੰ ਕਹੀ ਜਾਣਾ ਮੇਰੀ ਜੰਤਰੀ ਬਣ ਗਈ ਭਾਜੀ ਪਾਸਪੋਰਟ ਬਣਿਆ ਵਾ ਤੇ ਬਾਈਪਾਸ ਤੇ ਖੜਾ ਮੱਕੂਆਂ ਦੇ ਇੱਧਰ ਨੂੰ ਸਟਾਫ ਨੂੰ ਦਿਖਾ ਰਿਹਾ ਇੱਧਰ ਨੂੰ ਦਿਖਾ ਰਿਹਾ ਇੱਧਰ ਨੂੰ ਦਿਖਾ ਰਿਹਾ ਮੇਰੇ ਪਾਸਪੋਰਟ ਬਣਾਇਆ ਵਾ ਕਿ ਤੂੰ ਪਾਪਾ ਲੱਭ ਗਿਆ ਪਾਸਪੋਰਟ ਬਣ ਗਿਆ ਤੇ ਸਿੰਧਬਾਦ ਜਾ ਕੇ ਉਹਨਾਂ ਨੂੰ ਵਿਖਾ ਰਿਹਾ ਉਹ ਕਹਿੰਦੇ ਯਾਰ ਇੱਥੇ ਨਹੀਂ ਕਹਿੰਦਾ ਤੇ ਜਹਾਜ਼ ਤੇ ਆਵਾ ਯਾਰ ਪਾਸਪੋਰਟ ਬਣ ਗਿਆ 6 ਬੰਦੇ ਦਾ ਹੱਥ ਰੱਖ ਕੇ ਲੈ ਕੇ ਆਉਂਦੇ ਘਰ ਉਹ ਏਦਾਂ ਬੇਵਕੂਫ ਹੀ ਉਹ ਪਾਸ ਨਹੀਂ ਦਿੰਦੇ ਫੁੱਟਬਾਲ ਇੱਕ ਹੱਥ ਚੋ ਫੜਿਆ ਤੇ ਇੱਕ ਹੱਥ ਚ ਪੋਟਾ ਮੈਂ ਕਿਹਾ ਇਹ ਕੀ ਕਹਿੰਦਾ ਪਾਸਪੋਰਟ ਬਾਹਰ ਚੱਲਾ ਕਾਲੂ ਭਾਈ ਇੰਨੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਆ ਉਹ ਜਿਹੜੇ ਇਹਨੂੰ ਖੜਨ ਦੇ ਸੀ ਉਹਨਾਂ ਦੇ ਵੀ 1-2 ਨੂੰ ਮਿਲਿਆ ਨਹੀਂ ਯਾਰ ਤੀਸਰਾ ਬੰਦਾ ਹੁਣ ਕੌਣ ਹੈ ਫਿਰ ਤੀਸਰਾ ਬੰਦਾ ਇਮਲੀ ਨਹੀਂ ਹਾਂ ਹੈ ਇਹ 2 ਘੰਟੇ ਲੇਟ ਆ ਰਿਹਾ ਹੈ 4-5 ਦਿਨ ਹੋ ਗਏ 2 ਘੰਟੇ ਲੇਟ ਆ ਰਿਹਾ ਤੇ ਨਹੀਂ ਵਾਕਈ ਉਹ ਸੈਟ ਚੱਲੋ ਪਰਦਾ ਕਰੋ ਪਰਦਾ ਕਰ ਦਿਓ ਉਸਤਾਦ ਜੀ 1-2 ਦਿਨ ਹੀ ਆਇਆ ਮੈਂ ਪਰਮਨੈਂਟ ਆ ਰਿਹਾ ਵਾਂ ਮੈਨੂੰ ਜਿਸ ਤੱਕ ਉਮੀਦ ਵਾ ਨਾ ਕਿ ਮੇਰਾ ਮੁਸ਼ਕਲ ਮੈਂ ਬੇਫਿਕਰ ਪਤਾ ਕਿਉਂ ਹੈਗਾ ਕਿ ਦਫ਼ਤਰ ਦੀਆਂ ਕੁਝ ਰਾਜ਼ ਵਾਲੀਆਂ ਚੀਜ਼ਾਂ ਮੇਰੇ ਕੋਲ ਨਹੀਂ ਯਾਰ ਰਾਜ਼ ਵਾਲੀਆਂ ਕਿਹੜੀਆਂ ਉਹ ਯਾਰ ਇੱਕ ਮਿੰਟ ਫਰੀ ਮੈਂ ਤਾਂ ਉਦੋਂ ਆਦਾ ਉਸਤਾਦ ਜੀ ਨੂੰ ਕਾਤੋਂ ਕੱਢਣ ਡਿਆ ਦਾਨਸ਼ ਆਪਾਂ ਕਰਨ ਸੀ ਨਾ ਗੱਲ ਹਰ ਸ਼ਾਇਦ ਤੇ ਬਾਲਤੀ ਇਸ ਬੰਦੇ ਨੇ ਹਾਂ ਕਿਸੇ ਕੀ ਜਾਣ ਡਿਆ ਸਹੀ ਗੱਲ ਉਸਤਾਦ ਜੀ ਭਾਈ ਉਹ ਮੈਂ ਉਹਨਾਂ ਕੋਲ ਪੁੱਛ ਕੇ ਬਾਲਿਸ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਸਾਇਆ ਸਟੇਟ ਟਾਈਮ ਜੋ ਸੈੱਟ ਪਹਿਲਾਂ ਲੱਗਾ ਸੀ ਜਿਹੜਾ ਸਮਾਨ ਜਿੰਨਾ ਵੀ ਮੈਂ ਹੀ ਸਾਂਭ ਕੇ ਰੱਖਿਆ ਫਲੈਕਸਾਂ 'ਚ ਲੱਕੜਾਂ ਬਚੀਆਂ ਮੈਂ ਕਿਹਾ ਉਸਤਾਦ ਜੀ ਪਈਆਂ ਵਾ ਇੱਥੇ ਉਸਤਾਦ ਨੂੰ ਮੈਂ ਪੁੱਛਿਆ ਉਸਤਾਦ ਨੇ ਕਿਹਾ ਯਾਰ ਜਿਹੜਾ ਬਾਲਣ ਵਾਲਾ ਹੋਇਆ ਨਾ ਤੂੰ ਆਪਣਾ ਲੱਗਾ ਰਹੀ ਹਾਰੇ ਕਿਉਂਕਿ ਬਾਹਰ ਨਹੀਂ ਬਹਿ ਹੁੰਦਾ ਇੰਨੀ ਦੇਰ ਤੱਕ ਬਾਹਰ ਜ਼ਰੂਰ ਬਹਿਣਾ ਹੋਵੇ ਕਿਦਾਂ ਦਾ ਤੇਰਾ ਉਹ ਪਿਛਲਾ ਕਮਰੇ ਵੀ ਠੰਡੇ ਆ ਅੰਦਰ ਸਾਰੇ ਕਮਰੇ ਵਿੱਚ ਚਿਪਸ ਲੱਗੀ ਯਾਰ ਪਿਜਾ ਮੈਨੂੰ ਰੋਕ ਫਿਰ ਕਿਸੇ ਤਰੀਕੇ ਨਾਲ ਪਿਛਲਾ ਬਾਦਸ਼ਾਹ ਦਾ ਸੈਟ ਨਹੀਂ ਸੀ ਅੱਲਾ ਦੇ ਹੁਕਮ ਨਾਲ ਸਾਰਾ ਬਾਲ ਲਿਆ ਇੱਥੇ ਟੀਟਾ ਚ ਬਾਵਾਂ ਨਹੀਂ ਸੀ ਲੱਗੀਆਂ ਹੁੰਦੀਆਂ ਉਹ ਸਾਰੀਆਂ ਭਰਾਵਾ ਡਾਊਨ ਨੂੰ ਸੜਨ ਲੱਗਾ ਸੀ ਤੇਲ ਪਾਇਆ ਉਤੋਂ ਮੈਂ ਆ ਗਿਆ ਉਹ ਦੌੜ ਗਿਆ ਸ਼ਾਹੀ ਸੜੀ ਜਾਂਦੇ ਯਾਰ ਇੱਕ ਦਿਨ ਮੁਦੱਸਰ ਇੰਜ ਕਰਕੇ ਲੰਘਣੇ ਮੈਂ ਅੱਗੇ ਕਹਿੰਦਾ ਉਹ ਸਾਰ ਸ਼ਹਿਰ ਨੂੰ ਅੱਗ ਲਾਈ ਜਾਣੀ ਉਹਦਾ ਸਿਰ ਝਾੜਾ ਲੱਗਾ ਸਾਰੇ ਬਾਹਰ 10-15 ਮਿੰਟ ਬਹਿਣਾ ਕੋ ਖਾਲਾ ਇਹਦਾ ਵਾੜਾ ਨਹੀਂ ਹੈਗਾ ਆਪਣਾ ਕੈਮਰਾ ਮੈਂ ਨਹੀਂ ਫਕਨੌਟ ਵਾਇਰ ਕਾਲਾ ਭਾਈ ਉਹ ਤੇ ਹਲਕੇ ਇੰਜ ਕਰਕੇ ਤੇਲ ਛਿੜਕੇ ਇੰਜ ਕਰਕੇ ਬਾਲੀ ਦੇ ਉਸਤਾਦ ਜੀ ਕੀ ਕਰੋਗਾ ਕਹਿੰਦਾ ਕੁਝ ਨਹੀਂ ਉਸਤਾਦ ਜੀ ਬੱਚਾ ਸਾੜ ਦੇਣਾ ਸੀ ਇਹਨੇ ਹਰ ਚੀਜ਼ ਸੜ ਜਾਂਦਿਆ ਅੱਛਾ ਸਾੜਦਾ ਨਹੀਂ ਹੈਗਾ ਬਾਅਦ ਚ ਤਲ ਕੇ ਖਾਂਦਾ ਵੀ ਅਗਲਾ ਇਹ ਇਦਾਂ ਦੀ ਹਰਕਤਾਂ ਕਰਦਾ ਇੱਕ ਬੰਦੇ ਦੀ ਲੱਕੜ ਦੀ ਲੱਤ ਖਿੱਚ ਕੇ ਵਿੱਚ ਤੂੰ ਉਹ ਰੱਬਾ ਮੇਰਾ ਰੋਟੀਆਂ ਲਾਉਣ ਵਾਲੀ ਸੀਖ ਹੁੰਦੀ ਤੂੰ ਨਾ ਹੀ ਗੱਲ ਕਰਿਆ ਕਰ ਮੈਂ ਇਹ ਗੱਲ ਕਰਨ ਡਿਆ ਵਾਂ ਕਿ ਉਸਤਾਦ ਜੀ ਬੇਸਿਕਲੀ ਨਾ ਇਹ ਕੋਈ ਨਾ ਕੋਈ ਹੈ ਰੌਲਾ ਕਿ ਕੁਛ ਨਾ ਕੁਛ ਚੱਕਰ ਚੱਲ ਰਿਹਾ ਵਾ ਇਨ ਫਿਊਚਰ ਕੁਛ ਨਾ ਕੁਛ ਵੀ ਹੋ ਸਕਦਾ ਭਾਜੀ ਹਾਂਜੀ ਉਹ ਮੈਨੂੰ ਪਿਛਲੇ ਦਿਨਾਂ 'ਚ ਪਤਾ ਲੱਗਿਆ ਕਿ ਮੈਨੂੰ ਕਹਿੰਦੇ ਕਿ ਯਾਰ ਤੈਨੂੰ ਵੱਡੇ ਲੈਵਲ ਤੇ ਮਤਲਬ
ਹਾਂ ਵੱਡੇ ਲੈਵਲ ਤੇ ਹੀ ਇਦਾਂ ਹੀ ਕਹੀਦਾ ਫਿਰ। ਹਾਂ ਮੈਂ ਦੇਖੇ ਐਸੇ ਬੰਦੇ ਵੀ ਕਿ ਯਾਰ ਦਿਲ ਤੋੜ ਥੱਲੇ ਆ ਜਾਂਦੇ ਆ। ਦਿਲ ਤੋੜ ਕੇ ਨਹੀਂ ਨਾ ਕੱਢਣਾ, ਇਹ ਗੱਲ ਵੀ ਸਹੀ ਹੁੰਦੀ ਕਿ ਉਹਨੂੰ ਤੇ ਉਤਲੇ ਲੈਵਲ ਤੇ ਜਾ ਅੱਛਾ ਉਹਨਾਂ ਦਿਲ ਤੋੜ ਕੇ ਨਹੀਂ, ਮੈਂ ਮੂੰਹ ਤੋੜ ਕੇ ਕੱਢ ਦੇਣਾ, ਸਮਝ ਆਈ? ਇਹਨਾਂ ਗੱਲਾਂ ਤੋਂ ਹੀ ਨਿਕਲਣਾ, ਮੂੰਹ ਤੋੜਨਾ ਬਹਾਨਾ ਹੀ ਬਣਦਾ ਫਿਰ। ਨਹੀਂ ਤੇ ਮੈਨੂੰ ਅੱਜ ਕੱਢ ਦੇਣ, ਬਾਹੂਬਲੀ 4 ਆ ਰਹੀ ਤੇ ਮੈਂ ਉਹ ਚ ਕੰਮ ਨਾ ਕਰਾਂਗਾ। ਹਾਂਜੀ ਇੱਕ ਮਿੰਟ ਠਹਿਰ ਜਾ। ਹਾਂਜੀ ਕੀ ਗੱਲ ਹੋਇਆ? ਬਾਹੂਬਲੀ ਕਿਹੜੀ ਆ ਰਹੀ? 4 ਉਹ 'ਚ ਤੁਸੀਂ ਕੀ ਕਰਨਾ? ਉਹ 'ਚ ਤਾਂ ਮਸੀਕੀ ਹੈ ਹੀ ਕੋਈ ਨਹੀਂ, ਸਾਰੀ ਲੜਾਈ ਵਾਲੀ ਫਿਲਮ। ਇਹਨਾਂ ਨੇ ਬਾਹੂ ਕਲੀ ਕਰਨਾ ਵਾ। ਮੈਂ ਧੂਮ 5 ਚ ਕਰ ਲਾਂਗਾ। ਧੂਮ 4 ਤੇ ਆਈ ਨਹੀਂ। ਮੈਂ ਇੱਕ ਸਟੈਪ ਅੱਗੋਂ ਨਿਕਲ ਗਿਆ। ਜਿੱਦਾਂ ਹੁਣ ਇੱਥੋਂ ਨਿਕਲਣਾ ਤੀਜਾ। ਯਾਰ ਕਾਹਦੇ ਤੋਂ ਵੀ ਇਦਾਂ ਦੀ ਗੱਲ ਕਰਨਾ ਵਾ? ਸਾਰੀ ਤੁਸੀਂ ਹੀ ਹੋ ਤੀਜਾ। ਉਹ ਚਲੋ ਮੈਂ ਹੋਵਾਂਗਾ, ਮੈਨੂੰ ਇਹ ਦੱਸ। ਮੈਂ ਤੁਹਾਡੇ ਖਾਬ ਦੇ ਵਿੱਚ ਤੁਹਾਡੇ ਸਿਰ ਤੇ ਜਾਲੀ ਦੀ ਟੋਪੀ ਦੇਖੀ, ਤੁਹਾਨੂੰ ਇੱਕ ਮਹਿਫਲ 'ਚ ਫਿਰਦਿਆਂ ਦੇਖਿਆ। ਤੁਹਾਡੇ ਸਿਰ ਤੇ ਨਹੀਂ ਮੈਂ ਆਪਣੇ ਖਾਬ 'ਚ ਦੇਖਿਆ ਇਹਨਾਂ ਨੂੰ ਉੱਥੇ। ਮੈਂ ਸਿਰ ਤੇ ਜਾਲੀ ਵਾਲੀ ਟੋਪੀ, ਮੈਂ ਮਹਿਫਲ ਤੇ ਫਿਰਨ ਡਿਆ। ਨਹੀਂ ਮਹਿਫਲ ਤੇ ਨਹੀਂ, ਹੱਥ 'ਚ ਸਪੀਕਰ ਸੀ ਤੇਰੇ, ਹੁਣੇ ਹੀ ਨਹੀਂ ਪਤਾ ਕਿੱਥੇ ਸੀ। ਮਿੱਠੇ 2 ਆਪਸ਼ਨ ਆ ਫਰੀਦ ਕੋਲ, ਇਹ ਅੱਗੋਂ ਕਿਸ ਫੀਲਡ 'ਚ ਜਾਏਗਾ? ਵਜਾਣ ਵਾਲੀ ਫੀਲਡ 'ਚ ਜਾਏਗਾ ਕਿ ਗਾਣ ਵਾਲੀ ਫੀਲਡ 'ਚ ਜਾਏਗਾ? ਦੇਖ ਜਿੱਦਾਂ ਦੀ ਉਹਦੀ ਮਾਸ਼ਾਅੱਲਾ ਪਰਸਨੈਲਿਟੀ ਹੈ, ਜਿੰਨਾ ਰੰਗ ਸਾਫ਼ ਔਰ ਜਿੰਨਾ ਉਹਨੇ ਆਪਣੇ ਆਪ ਨੂੰ ਮੇਨਟੇਨ ਕੀਤਾ, ਇਹ ਵਾਜੇ ਵਾਲੀ ਜਾਏਗਾ। ਨਹੀਂ ਮਿੱਠੇ, ਇਹ ਮੇਰੇ ਕੋ ਪੁੱਛੀ ਨਹੀਂ ਭਲਾ ਕਿੱਥੇ ਜਾਣਾ, ਉਹੀ ਪੁਰਾਣੇ ਕੰਮ ਤੇ, ਮੌਤ ਦੇ ਖੂਹ ਤੇ। ਦੇਖ ਨਹੀਂ ਭਲਾ। ਨਹੀਂ ਭਾ ਬਾਸ ਇੱਥੇ ਨੇ ਮੈਨੂੰ ਪੂਰਾ ਯਕੀਨ ਵਾ ਚਾਚੇ ਨੇ ਦੁਕਾਨ 'ਚ ਬੈਠਣ ਦੇ ਜਾ ਕੇ। ਚਾਚੀ ਨਾਲ ਤੇ ਬੰਦੀ ਨਹੀਂ ਯਾਰ ਇੱਕ ਮਿੰਟ ਯਾਰ, ਦੁਕਾਨ ਸਾਹਮਣੇ ਜੁੱਤੀ ਫੜਾਏਗਾ, ਕੁਸਾ ਸੰਗਾ ਪਿੰਗਾ ਹੋ ਗਈ। ਇਹਨੂੰ ਹਟਾ ਲੈ ਬਸ। ਇਹਨੇ ਆਪਣਾ ਬੋਲ ਖਾਇਣਾ ਨਾ ਕਰ ਯਾਰ ਐਡਾ ਬਾਦਲ ਸੀ ਬਾ, ਮੌਤ ਦੇ ਖੂਹ 'ਚ ਮੋਟਰਸਾਈਕਲ ਚਲਾਉਂਦਾ ਸੀ, ਅੰਦਰ ਆ ਕੇ ਬਾਰਡਰ ਨਾਲ ਚਲਾਨ ਕਰ ਗਿਆ। ਬਾਦਲ ਸੀ ਭਾਈ, ਕੋਈ ਵੀ ਨਹੀਂ ਖੂਹ 'ਚ ਇਮਲੀ ਫੁੱਲ ਉੱਤੇ ਮੋਟਰਸਾਈਕਲ ਘੁਮਾਉਂਦੇ ਆ। ਮੈਂ ਕਿਹਾ ਖੈਰ, ਉਹ ਕਹਿੰਦਾ ਯਾਰ ਮੋਬਾਈਲ ਦੇ ਸਿਗਨਲ ਨਹੀਂ ਆ। ਮੌਤ ਦਾ ਖੂਹ ਦੇਖਣ ਗਿਆ ਮੈਂ ਨਾ, ਮੋਟਰਸਾਈਕਲ ਤੇਜ਼ ਚੱਲਿਆ ਤੇ ਕਮਜ਼ੋਰੀ ਨਾਲ 7 ਵਾਰੀ ਐਂ ਦੇਖਿਆ, ਉਹ ਤੋਂ ਥੱਲੇ ਡਿੱਗ ਪਿਆ। ਮੌਤ ਦਾ ਖੂਹ ਅੱਧ 'ਚ ਜਾ ਕੇ ਰਜ਼ਰਨ ਲੱਗ ਗਏ। ਲੰਬੀ ਭਾਈ ਉਹਦੇ ਲੰਬੇ ਭਾਈ ਯਾਰ ਸੌਰੀ ਮਾਜ਼ਰਤ ਨਾ, ਉਹ ਗੱਡੀਆਂ ਤੇ ਜੇ ਪੰਜਾਬੀ ਥੋੜਾ ਜਿਹਾ ਮੂਡ ਬਣਿਆ ਸੀ। ਓਏ ਹੋਏ ਮਾਈਂਡ ਅਪ ਇਸ ਤਰ੍ਹਾਂ ਜ਼ਰਾ ਪੰਜਾਬੀ ਨਾਲ ਹੀ ਕਰ ਲਓ। ਬਣ ਕੇ ਧੀਤੜੀ ਨਾਲ ਮੈਂ ਹਵਾਵਾਂ। ਓਏ ਹੋਏ, ਮੈਂ ਨਹੀਂ ਦੇਖਿਆ ਵੀ ਕੋਈ ਬੰਦਾ ਇਦਾਂ ਦੀ ਜ਼ੁਬਾਨ 'ਚ ਆਪਣੀ ਲਾਹਨਤ ਕਰਦਾ ਹੋਵੇ ਬਈ। ਯਾਰ ਮਿੱਠੇ ਆਪਾਂ ਤਰਸ ਜਾਣਾ ਇਹਨਾਂ ਆਵਾਜ਼ਾਂ ਨੂੰ ਕੱਲ ਤੋਂ ਪਰਸੋਂ ਤੋਂ। ਬਣ ਕੇ ਧੀਤੜੀ ਹੰਝੂਆਂ ਦੀ ਮੈਂ ਨਾਲ ਹਵਾਵਾਂ ਦੇ, ਠੂਠਾ ਚੁੱਕ ਕੇ ਯਾਰ ਦਾ ਮੈਂ ਨਿੱਕਾ ਕਲੇਜਾ ਲੈ ਕੇ ਬੈਠੀ। ਵਾਹ ਮੈਂ ਨਿੱਕਾ ਕਲੇਜਾ ਲੈ ਕੇ ਬੈਠੀ, ਅੱਖਾਂ ਵਿੱਚੋਂ ਨੀਰ ਵਗ ਕੇ ਮੇਰਾ ਪੋਟਾ ਕਲੇਜੀ ਲੈ ਗਿਆ ਦੂਰ ਕੇ। ਵਾਹ ਵਾਹ ਹਿਜਰ ਤੇ ਮੈਂ ਰੋਵਾਂ ਫੜ ਫਿਫਰਿਆਂ ਨੂੰ। ਮੈਂ ਰੋਵਾਂ ਫੜ ਫਰਾਕ ਵਾਹ ਵਾਹ ਵਾਹ। ਮੈਂ ਰੋਵਾਂ ਫੜ ਫਿਫਰਿਆਂ ਨੂੰ, ਵੇ ਅੱਖੀਆਂ ਓਲੇ ਕਿੰਜ ਹੋ ਜਾ। ਓਏ ਗਹਿਰਾਈ। ਅੱਖੀਆਂ ਓਲੇ ਕਿੰਜ ਹੋਇਆ, ਮੈਨੂੰ ਲਾ ਗਿਆ ਰਾਵਾਂ ਵਿੱਚ ਪਾ ਗਿਆ, ਮੈਂ HBL ਤੋਂ ਪਕੌੜੇ ਮੰਗਾ। ਹਾਏ ਅਜੇ ਦੇਨ ਤੇ ਅਸਰ ਹੋ ਜਵੇ। ਹਾਏ ਕਿ ਸ਼ਾਮ ਨਮਾਣੀ ਛੋਟਾ ਘੁੱਗੂ। ਆਹ ਸ਼ਾਮ ਨੂੰ ਮਾਨੀ ਛੋਟਾ ਘੁੱਗੂ। ਇਹਨੂੰ ਕਹਿੰਦੇ ਸੀਗੇ ਘਰ ਦੇ ਵੀ ਮਗਰ ਤੋਂ ਬਾਅਦ ਬਾਹਰ ਨਾ ਜਾਇਆ ਕਰ, ਦੇਖਿਆ ਫਸ ਗਿਆ ਨਾ। ਸ਼ਾਮ ਨੂੰ ਮਾਨੀ ਸਹੀ ਗੱਲ ਹੈ। ਇਸ ਟਾਈਮ ਹੀ ਹਵਾਈ ਚੀਜ਼ਾਂ ਫਿਰਦੀਆਂ। ਸ਼ਾਮ ਨਮਾਣੀ ਛੋਟਾ ਘੁੱਗੂ, ਪਿਆਰ ਦੀਆਂ ਪੀਂਗਾ ਪਾਟਾ ਕੁੱਤਾ। ਯਾਰ ਤੇਰੇ ਤੇ ਵੀ ਲਿਖਿਆ ਕੁਝ। ਪਿਆਰ ਦੀਆਂ ਪੀਂਗਾ ਪਾਟਾ ਕੁੱਤਾ ਤੇ ਔਸੀਆਂ ਪਾਉਂਦੀ ਯਾਰ ਨੂੰ, ਵਿਹੜੇ ਵਿੱਚ ਬੈਠੀ ਫਨ ਮੈਂ ਉਹ ਦਲਤਰੀਆਂ ਮਾਰੀਆਂ, ਮੈਂ ਕਿੱਥੇ ਰੈਂਚ ਬੈਠੀ ਪੜ ਕੇ ਬੈਠੀ। ਓਏ ਵੇ ਇੱਕ ਸੇਵੀ ਦਾ ਲਾਰਾ ਲਾ ਗਿਆ। ਹੈ ਵੱਡੇ ਲਾਰਾ। ਹਾਏ ਇੱਕ ਸੇਵੀ ਦਾ ਲਾਰਾ ਲਾ ਗਿਆ। ਅਸ਼ਕ ਨਮਾਣੀਆਂ ਪੀਲੀਆਂ ਪਾਈਆਂ, ਉਹ ਫਲਵੈਰੀ ਵਰਗੇ ਫੁੱਫੜ ਮੇਰੇ। ਫਲਵੈਰੀ ਵਰਗੇ ਫੁੱਫੜ ਮੇਰੇ ਦੋਵੇਂ ਭਰਾ ਹੀ ਕੰਮ ਤੇ। ਪ੍ਰੀਤ ਭਾਈ ਕਦੀ ਸਾਨੂੰ ਮਿਲਣ ਆਇਆ ਕਰੋਗੇ? ਇੱਥੇ ਮਿਲਣ ਆਇਆ ਕਰੋਗੇ ਦਫ਼ਤਰ ਸਾਨੂੰ ਫਿਰ? ਚਲੋ ਪਾਗਲ ਹਾਂ, ਜਦੋਂ ਮੈਂ ਤੈਨੂੰ ਪਤਾ ਹੀ ਹੈ ਕਿ ਵੱਡੇ ਪਲੇਟਫਾਰਮ ਤੇ ਚਲੇ ਜਾਵਾਂ ਤੇ ਫਿਰ ਉਹ ਮੇਰੀ ਫਿਲਮ ਦਾ ਤੈਨੂੰ ਪਤਾ ਹੀ ਹੈ। ਮੈਂ ਅੱਗੇ ਨਹੀਂ ਸਟਾਰ ਤੋਂ ਦੁਪਹਿਰ ਕਿਤੇ ਟਾਈਮ ਆਣ ਕੇ ਸਾਨੂੰ ਇਦਾਂ ਦੇ ਸ਼ੇਰ ਸੁਣਾਤੇ, ਸਾਡਾ ਦਿਲ ਲਾਤਾ ਨੰਗ ਤੇ ਨੰਗ। 150 ਦੇ ਦੇ। ਹਾਂ ਸਹੀ ਹੈ। ਚੱਲਿਆ ਉਹ ਵੱਡਾ ਪਲੇਟਫਾਰਮ ਹੀ, ਇੱਥੇ 15-20 ਬੰਦੇ, ਉੱਥੇ 40 ਮਸ਼ੀਨਾਂ, ਸਿੰਗਰਾਂ ਵੀ, ਹੋਰ ਇਲਾਕਾ ਵੀ ਵੱਡਾ ਪਲੇਟਫਾਰਮ ਤੇ ਥੱਲੇ ਫਰੀਦ ਵਰਤਾ ਢਾ ਕੇ ਕੱਢ ਦੇਵੇ, ਪਰ ਕਿੰਡੇ ਪੋਰ ਕਨੋਰੇ ਕੀਤੀ। पर किले पोट गलो हेलो जी, बात यह कि जी जैसा भी कोशिश करते हैं हम हमेशा आपके लिए कुछ ना कुछ ऐसा करने की
ਇਹ ਸਾਰੇ ਲੋਕ ਸਾਡੇ ਜੋ ਬੜੇ ਬੜੇ ਪਰੇਸ਼ਾਨ ਵੀ ਹੁੰਦੇ, ਕਦੀ ਕਦੀ ਕਹਿੰਦੇ ਨੇ ਨਾ कि हंसते हुए चेहरों के पीछे वो आंखों की नमी नहीं देखता। नहीं, हंसते हुए चेहरों के पीछे उस्ताद जी का जवाब भी है। नहीं किसी ने नहीं उस्ताद जी कभी भी। और यार वो तो ऐसे बंदे ने, मैं बाखुदा सच्ची मुच्ची गल करा, मुबालगा रही है कोई ये भी नहीं भी कोई असी वड्याई करने, सच्ची मुच्ची इत्थे काफ़ी ऐसे दोस्त मतलब काफ़ी करके गए ने लोग काम कि जिन्हां दी सलमान साहब ये भी हुंदा सी कि सानू ये भी जरूरत एडी नहीं सी हुंदी। हाँ जी, मतलब असी भी कोई जरूरत बन गया ना ते अल्लाह पाक दी रहमत ते ओदी कुदरत वा। अदरवाइज वो कहंदे ने कि यार चलो मेरे घर ही खर्चा जा रहा है। हाँ जी, इस तरह का सेटअप भी रहा है। और नाले जी यार अल्लाह ताला दी जात उस्ताद ਨੂੰ ਸਿਹਤ ਤੰਦਰੁਸਤੀ ਦੇ ਬਾਖੁਦਾ 5-6 ਸਾਲ ਹੋ ਗਏ ਸਾਨੂੰ ਪਤਾ ਉਹਨੇ ਅਜੇ ਤੱਕ ਕਿਸੇ ਨੂੰ ਜਵਾਬ ਨਹੀਂ ਦਿੱਤਾ ਬੰਦਾ ਰੱਖਿਆ। ਸਹੀ ਗੱਲ ਉਹਨਾਂ ਨੇ ਸਲਮਾਨ ਨੂੰ ਕਿਹਾ ਵਾ ਜਾਂ ਮਾਸ਼ਾਅੱਲਾ, ਕਿਉਂਕਿ ਸਾਡੇ ਵੱਡੇ ਇਹ ਉਸਤਾਦ ਜੀ ਥੋੜੀ ਨੇ ਤੇ ਅਬਦੁੱਲਾ ਤੇ ਇਹ ਨੇ। अब्दुल्ला कह रहे था देख रहे पापा कह रहे अभी ना जब फोन करेंगे ना फिर आना। साजी कह रहे अब्दुल्ला पापा। अच्छा जी, वो बात अलग है। बात यह है कि सारे असी इकट्ठे ही असी किते भी नहीं चले है, बस एक तुहाडे नाल हवावां दी मेरी टीटो नहीं ते अपना बहुत सारा ख्याल रखो। सिर्फ इस ਨੀਅਤ ਨਾਲ ਅਸੀਂ ਇਹ ਬੈਠੇ ਹੁੰਨੇ ਹਮੇਸ਼ਾ ਕਿ ਅਸੀਂ ਤੁਹਾਡੇ ਨਾਲ ਬਹਿ ਕੇ ਆਪਣੀ ਬੈਠਕ ਜੀ ਕਰਕੇ ਜਿਵੇਂ ਸਾਰੇ ਬਹਿ ਕੇ ਗੱਲਾਂ ਬਾਤਾਂ ਕਰਨੇ, ਔਰ ਅਸੀਂ ਹਰ ਟੀ-ਟਾਈਮ 'ਚ ਗੱਲ ਕੀਤੀ। ਤੇ ਲਿਹਾਜ਼ਾ ਬਹੁਤ ਸਾਰੇ ਲੋਕ ਕਮੈਂਟਸ ਕਰਨ ਲੱਗੇ ਆ, ਮਤਲਬ ਥੱਲੇ ਅਸੀਂ ਮੁਸ਼ਾਇਰੇ ਦੇ ਥੱਲੇ ਮੈਂ ਕਮੈਂਟਸ ਮੁਸ਼ਾਇਰੇ ਦੇ ਵਿੱਚ ਹੀ ਕੁਝ ਡਿਸਕਸ ਕਰਾਂਗੇ, ਲੇਕਿਨ ਇਹ ਕਿ ਸਾਰੇ ਤੁਸੀਂ ਬੜੇ ਵੱਡੇ ਜ਼ਰਫ ਦੇ ਲੋਕ ਹੁੰਦੇ ਹੋ ਜਿਹੜੇ ਤੁਸੀਂ ਆਪ ਹੀ ਸਾਰਿਆਂ ਨੂੰ ਇੱਜ਼ਤ ਦਿੰਦੇ ਹੋ ਤੇ ਫਿਰ ਆਪ ਹੀ ਉਹਨਾਂ ਨਾਲ ਪਿਆਰ ਕਰਨ ਲੱਗ ਪੈਂਦੇ ਤੇ ਉਸਤਾਦ ਜੀ ਕਹਿੰਦੇ ਨੇ। ਲੇਕਿਨ ਕੁਛ ਐਸੇ ਲੋਕ ਵੀ ਹੁੰਦੇ ਨੇ ਜਿਨ੍ਹਾਂ 'ਚ ਜ਼ਰਫ ਨਾਂ ਦੀ ਚੀਜ਼ ਵੀ ਨਹੀਂ ਹੁੰਦੀ, ਠੀਕ ਹੈ, ਕਿਉਂਕਿ ਜਦੋਂ ਤੁਸੀਂ ਬੈਠੇ ਕਿਸੇ ਨੂੰ ਅਬਿਊਜ਼ਿੰਗ ਕਰਦੇ ਹੋ ਨਾ ਕਿਸੇ ਦੇ, ਮਤਲਬ ਕਿ ਇੱਥੋਂ ਤੱਕ ਕਿ ਮਾਂ-ਬਾਪ ਤੱਕ ਵੀ ਤੁਸੀਂ ਗੱਲ ਕਰ ਦਿੰਦੇ ਹੋ, ਉਹ ਬੰਦਾ ਪਤਾ ਨਹੀਂ ਕਿਸ ਤਰ੍ਹਾਂ ਕੀ ਕਰਦਾ ਵਾ ਤੇ ਤੁਹਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਹੱਸਣ ਖੇਡਣ ਡਿਆ, ਉਹਦੇ ਵੀ ਮਾਮਲਾਤ ਖਰਾਬ ਹੋ ਸਕਦੇ, ਵੀ ਪਰੇਸ਼ਾਨੀ ਹੈ। ਵੀ ਗੱਲ ਹੈ ਨਾ ਕਿ ਅਗਰ ਮਤਲਬ ਇੱਕ ਵਰਡ ਤੁਹਾਡੇ ਕਮੈਂਟ ਦਾ ਤੁਹਾਡੀ ਬੈਕਗ੍ਰਾਉਂਡ और ਤੁਹਾਡਾ ਕੀ ਮਤਲਬ ਸ਼ਜਰਾ ਦੱਸ ਦਿੰਦਾ ਤਰਬੀਅਤ ਤੋਂ ਸਾਰਾ ਜੀ ਉਹ ਸ਼ਜਰਾ ਬੰਦੇ ਦਾ। और बड़ा अच्छा एक कॉल है या की चीज है, कहते हैं कि अच्छा इखलाक अच्छे खून की पहचान होता है, ठीक है ना। ਤੇ ਉਹ ਕੁਝ ਐਸੇ ਲੋਕਾਂ ਨੇ ਮਤਲਬ ਹੁਣ ਮੈਂ ਦੱਸ ਨਹੀਂ ਸਕਦਾ ਕਿ ਕਿਹੜੇ ਉਹਨਾਂ ਨੇ ਕੁਝ ਐਸੇ ਕਮੈਂਟ ਕੀਤੇ। ਮੈਂ ਇੱਕ ਲਾਈਟ ਦਾ ਤੁਹਾਨੂੰ ਦੱਸਣਾ ਕਿ ਆਫਤਾਬ ਇਕਬਾਲ ਸਾਹਿਬ ਦੇ ਬਾਰੇ 'ਚ ਮੈਂ ਇੱਕ ਸ਼ੇਰ ਲਿਖਿਆ ਸੀ ਤੇ ਉਹ ਸ਼ੇਰ ਮੈਂ ਅਜ਼ਰਾਹੇ ਮੁਹੱਬਤ ਲਿਖਿਆ ਕਿਉਂਕਿ ਆਫਤਾਬ ਸਾਹਿਬ ਨੇ ਮੈਨੂੰ ਬੜੀ ਮੁਹੱਬਤ ਦਿੱਤੀ। ਉਹ 7 ਸਮੁੰਦਰੋਂ ਪਾਰ ਉਹਨਾਂ ਨੇ ਬੈਠਿਆਂ ਮੈਨੂੰ ਯਾਦ ਕੀਤਾ, ਸਾਡੀ ਟੀਮ ਨੂੰ, ਸਾਨੂੰ ਸਾਰਿਆਂ ਨੂੰ ਮੇਰਾ ਨਾਮ ਮੈਂਸ਼ਨ ਕਰਕੇ, ਤੇ ਮੈਂ ਉਹਨਾਂ ਦੀ ਖਰਾਜੇ ਤਹਿਸੀਨ ਜਾਂ ਉਹਨਾਂ ਦੀ ਮੁਹੱਬਤ 'ਚ ਕੁਝ ਵੀ ਨਹੀਂ ਕਹਿ ਸਕਿਆ। वो मैं एक शेर दे विच कह दिता कि जनाब उस आफताब हुस्न का इकबाल हो बुलंद, फिर उनसे दोस्तों की वफा देख रहा हूं। वो मैं एक शेर किया ते थल्लो एक दो बंदे मतलब उन्होंने अपने तरफ ने पर उन्होंने कहा जी कि वो द सैकंड फादर ऑफ फरीद साबरी आफताब इकबाल। हुण कैसी गल है कि उथों मस्ताना साहब की एक गल याद आती कि मस्ताना साहब नाल स्टेज के उत्ते एक बड़ी वड्डी ज्यादती हुई, किसी बंदे ने मस्ताना साहब के गिरबान तक भी सुनिया वा, असीं भी कोई उत्थे मौजूद ही ऐसा नहीं कि वो होया सी ते मस्ताना साहब का दिल टुट गया, उन्हें कहा यार मैं ये काम नहीं करना। कुछ ऐसे वर्ड ऐसे अल्फाज जिहड़े हुंदे ने ना कि वो बंदे नूं दूर कर दिंदे ने, वो छड्ड दिंदे ने, वो कहंदे यार बस इस जिहदे लई असीं इन्नी इज्जत कमाउण लई बैठे, इन्नी मेहनत करने आ ਤੇ ਜੇ ਅੱਗੋਂ ਸਾਨੂੰ ਇਸ ਕਿਸਮ ਦੇ ਲੋਕ ਅਲਫਾਜ਼ਾਂ ਨਾਲ ਅਲਕਾਬਾਂ ਨਾਲ ਪੁਕਾਰਨਗੇ ਤੇ ਫਿਰ ਸਾਰੇ ਇਸ ਕੰਮ ਦੇ ਤਾਇਰੇ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇਂ ਕੁਤਾਈ। ਤੇ ਬਾਕੀ ਦਿਲਾਂ ਦੀ ਆਜ਼ਾਰੀ ਕਰਨ ਦੀ ਬਜਾਏ ਦਿਲਾਂ ਨੂੰ ਜੋੜੋ ਤੇ ਆਪਣਾ ਬਹੁਤ ਸਾਰਾ ਖਿਆਲ ਰੱਖੋ ਤੇ ਵੇਖਦੇ ਰਹੋ ਇਸੇ ਤਰ੍ਹਾਂ ਸਜਾਦ ਜਾਨੀ ਆਫੀਸ਼ੀਅਲ ਪਾਕਿਸਤਾਨ ਜ਼ਿੰਦਾਬਾਦ। ਮੇਰੀ ਚੀਟੂ